ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ। ਬਸ ਮੈਂ ਹਾਂ ਤੁਹਾਡੀ ਹੋਸਟ ਨੀਲੂ ਕੋਟ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਸਕਾਈਪ ਰਾਹੀਂ ਰੋਜ਼ਾਨਾ ਹੀ ਤਰ੍ਹਾਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸਿਆਣੇ ਸੰਜੀਦਾ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 6 ਜੂਨ 2020 23 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਪਾਈਪ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਮੈਂ ਕਰਾਂਗੀ ਗੁਰਬਾਣੀ ਦੀ ਇੱਕ ਤੁਕ ਦੇ ਨਾਲ। तो पहला मरण कबूल जीवन की छड़ आस हो सबना की रेणुका तो आओ हमारे पास। व्यूअर्स, ਅਸੀਂ ਇਹ ਸਾਰਾ ਹਫਤਾ ਜੋ ਜੂਨ 84 ਦੇ ਘੱਲੂਘਾਰੇ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਬੱਚੇ ਬਜ਼ੁਰਗਾਂ ਨੂੰ ਯਾਦ ਕੀਤਾ ਹੈ, ਉਹਨਾਂ ਨੂੰ ਆਪਣੀ ਯਾਦਾਂ ਦੇ ਵਿੱਚ ਲੈ ਕੇ ਆਂਦਾ ਹੈ, ਉਹਨਾਂ ਨੂੰ ਆਪਣੀ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਜਿਸ ਤਰ੍ਹਾਂ ਕਿ ਵਿਊਅਰਸ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ 6 ਜੂਨ ਦਾ ਦਿਨ ਨਾਨਕਸ਼ਾਹੀ ਕੈਲੰਡਰ ਅਨੁਸਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਅੱਜ ਸ਼ਹੀਦੀ ਦਿਨ ਹੈ। ਸੋ ਸੰਤ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਕਾਲ ਤਖਤ ਸਾਹਿਬ ਦੀ ਆਨ ਸ਼ਾਨ ਅਤੇ ਖਾਲਿਸਤਾਨ ਦੀ ਆਜ਼ਾਦੀ ਲਈ ਇੱਕ ਲਾਸਾਨੀ ਸ਼ਹਾਦਤ ਹੈ। ਸੋ ਪਿਛਲੇ 36 ਸਾਲਾਂ ਤੋਂ ਸੰਤ ਭਿੰਡਰਾਂਵਾਲੇ ਸਿੱਖ ਜਵਾਨੀ ਦੇ ਦਿਲਾਂ ਦੀ ਧੜਕਣ ਹਨ ਅਤੇ ਭਾਰਤੀ ਹਕੂਮਤ ਉਹਨਾਂ ਦੀ ਤਸਵੀਰ ਤੋਂ ਵੀ ਘਬਰਾਉਂਦੀ ਹੈ। ਸੋ ਅਸੀਂ ਸੰਤ ਭਿੰਡਰਾਂਵਾਲੇ ਜੀ, ਜਨਰਲ ਸੁਬੇਗ ਸਿੰਘ ਜੀ ਅਤੇ ਭਾਈ ਅਮਰੀਕ ਸਿੰਘ ਜੀ ਸਮੇਤ ਘੱਲੂਘਾਰੇ 84 ਦੇ तमाम ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਔਰ ਇਹਨਾਂ 36 ਸਾਲਾਂ ਵਿੱਚ ਸਿੱਖ ਕੌਮ ਕਿੱਥੇ ਖੜੀ ਹੈ ਇਸ ਬਾਰੇ ਵਿਚਾਰ ਚਰਚਾ ਪਹਿਲੇ ਸੈਗਮੈਂਟ ਦੇ ਵਿੱਚ ਹੋਏਗੀ ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਜੂਨ 84 ਅਤੇ ਨਵੰਬਰ 84 ਦੀਆਂ ਸਿੱਖ ਨਸਲਕੁਸ਼ੀਆਂ ਕਾਂਗਰਸੀ ਹਕੂਮਤ ਨੇ ਕੀਤੀਆਂ ਹਨ। ਸੋ ਪਰ ਜੋ ਆਰਐਸਐਸ ਅਤੇ ਬੀਜੇਪੀ ਦਾ ਇਹਨਾਂ ਸਿੱਖ ਨਸਲਕੁਸ਼ੀਆਂ ਚ ਕੀ ਰੋਲ ਰਿਹਾ ਇਸ ਬਾਰੇ ਸਾਰਿਆਂ ਨੂੰ ਸਾਨੂੰ ਸਭ ਨੂੰ ਘੱਟ ਹੀ ਪਤਾ ਹੈ। ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਜਾਣਾਂਗੇ ਐਂਡ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਭਾਰਤ ਦੇ ਝਾਰਖੰਡ ਸੂਬੇ ਵਿੱਚ ਕਰੋਨਾ ਕੇਸਿਸ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਖਬਰਾਂ ਅਨੁਸਾਰ ਲੋਕਾਂ ਵੱਲੋਂ ਕਰੋਨਾ ਦੇਵੀ ਦੀ ਪੂਜਾ ਬੜੇ ਹੀ ਜ਼ੋਰਾਂ ਸ਼ੋਰਾਂ ਨਾਲ ਕੀਤੀ ਜਾ ਰਹੀ ਹੈ। ਭਾਰਤ ਵਿੱਚ ਇਹ ਅੰਧ ਵਿਸ਼ਵਾਸ ਕਿਉਂ ਹੈ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਔਰ ਨਾਲ ਹੀ ਅਸੀਂ ਘੱਲੂਘਾਰੇ ਨਾਲ ਸੰਬੰਧਿਤ ਜੋ ਨਜ਼ਮ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਅੱਜ 36 ਸਾਲ ਪੂਰੇ ਹੋ ਗਏ ਨੇ। ਠੀਕ 36 ਸਾਲ ਪਹਿਲਾਂ 5 ਤੇ 6 ਜਨਵਰੀ ਦੀ ਦਰਮਿਆਨੀ ਰਾਤ, ਜਦੋਂ ਕਿ 5 ਜਨਵਰੀ ਨੂੰ ਰਾਤ 10 ਵਜੇ ਵਿਜੰਤਾ ਟੈਂਕਸ ਦਰਬਾਰ ਸਾਹਿਬ ਦੀ ਪਰਿਕਰਮਾ ਚ ਲਿਆਂਦੇ ਗਏ ਔਰ ਉਹ ਜਿਹੜੀ ਯੂਨੀਕ ਬੈਟਲ ਜਿਹਦੇ ਚ ਇੱਕ ਪਾਸੇ ਸਿੱਖੀ ਪਿਆਰ ਚ ਸਰਸ਼ਾਰ ਸਿੰਘ ਨੇ ਜਿਨ੍ਹਾਂ ਦੇ ਕੋਲ ਬਹੁਤ ਸਾਦਾ ਹਥਿਆਰ SLRs ਵੱਧ ਤੋਂ ਵੱਧ LMGs ਨੇ, ਦੂਸਰੇ ਪਾਸੇ ਟੈਂਕਾਂ ਦੇ ਨਾਲ ਗੋਲੇ ਵਰਸ ਰਹੇ ਨੇ, ਵੱਡੀ ਆਰਟਿਲਰੀ ਦੇ ਫਾਇਰ ਵੀ ਹੋ ਰਹੇ ਨੇ, ਗੈਸ ਸਿਲੰਡਰ ਜਿਹੜੇ ਸੈਕੰਡ ਵਰਲਡ ਵਾਰ ਤੋਂ ਬਾਅਦ ਬੈਨ ਕਰ ਦਿੱਤੇ ਗਏ ਸੀ ਉਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਸਟਨ ਗ੍ਰਨੇਡਸ ਇਸਤੇਮਾਲ ਕੀਤੇ ਜਾ ਰਹੇ ਨੇ। ਲੇਕਿਨ ਇੱਕ ਪਾਸੇ ਜ਼ਬਰ ਦੀ ਨੁਮਾਇੰਦਗੀ ਕਰਦੀ ਦਿੱਲੀ ਹਕੂਮਤ ਦੀ ਫੌਜ ਹੈ
ਤੇ ਦੂਸਰੇ ਪਾਸੇ ਗੁਰੂ ਦੇ ਪ੍ਰੇਮ ਵਿੱਚ ਰੰਗੇ ਹੋਏ ਉਹਨਾਂ ਪ੍ਰੇਮ ਪੁਤਲਿਆਂ ਦਾ ਸਿੰਘਾਂ ਦਾ ਸਮੂਹ ਹੈ ਜਿਹੜੇ ਆਪਣੇ ਪਿਆਰੇ ਦੇ ਦਰ ਤੇ ਗੁਰੂ ਤੋਂ ਆਪਣੀਆਂ ਜ਼ਿੰਦਗੀਆਂ ਘੋਲ ਕਮਾਉਣ ਦੇ ਲਈ ਔਰ ਗੁਰੂ ਦੀ ਗੋਦ ਹਾਸਲ ਕਰਨ ਦੇ ਲਈ ਕਾਹਲੇ ਨੇ। ਜ਼ਾਹਰ ਹੈ ਵੱਡਾ ਨੰਬਰ ਛੋਟੇ ਨੂੰ ਜਿੱਤਦਾ ਹੈ, ਵੱਡਾ ਗੋਲਾ ਤਬਾਹੀ ਕਰਦਾ ਹੈ, ਲੇਕਿਨ ਜੇ ਅਸੀਂ ਦਿਲਾਂ ਦੀ ਗੱਲ ਕਰੀਏ ਤੇ ਅੱਜ ਜਿਵੇਂ 36 ਸਾਲ ਬਾਅਦ ਵੀ 30 ਮਿਲੀਅਨ ਤੋਂ ਜ਼ਿਆਦਾ ਸਿੱਖ ਕੌਮ ਯਕਜ਼ਦੀ ਦੇ ਨਾਲ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ। ਔਰ ਜਦੋਂ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਜ਼ਿਕਰ ਕਰਦੇ ਹਾਂ ਜਿਹੜੇ ਅੱਜ ਵੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੇ, ਜਿਨ੍ਹਾਂ ਨੂੰ ਕਿਸ ਕਦਰ ਕੌਮ ਪਿਆਰ ਕਰਦੀ ਹੈ। ਇੱਕ ਵਾਕਿਆ ਜਿਹੜਾ ਇੰਡੀਅਨ ਐਕਸਪ੍ਰੈਸ ਦੇ ਕੋਰਸਪੋਂਡੈਂਟ ਨੇ ਇੱਕ ਵਾਰ ਲਿਖਿਆ, ਉਹਨੇ ਕਿਹਾ ਮੈਂ ਦਰਬਾਰ ਸਾਹਿਬ ਦੇ ਬਾਹਰ ਜਿਹੜੀਆਂ ਦੁਕਾਨਾਂ ਦੇ ਉੱਤੇ ਸੋਵੀਨੀਅਰ ਮਿਲਦੇ ਨੇ ਉੱਥੇ ਮੈਂ ਦੇਖਿਆ ਕਿ ਇੱਕ ਪਾਸੇ ਹਰਚੰਦ ਸਿੰਘ ਲੌਂਗੋਵਾਲ ਜਿਹੜਾ ਸਰਕਾਰ ਨਾਲ ਰਲਿਆ ਸੀ ਉਹਦੀ ਤਸਵੀਰ ਸੀ ਔਰ ਦੂਸਰੇ ਪਾਸੇ ਸੰਤ ਪਿੰਡਾਂ ਵਾਲਿਆਂ ਦੀ ਵੱਡੀ ਜਿਹੜੇ ਦੁਕਾਨਦਾਰ ਵੇਚ ਰਹੇ ਸੀ। ਤੇ ਉਹ ਕਹਿਣ ਲੱਗਿਆ ਕਿ ਵੀ ਮੈਂ ਉਹਨੂੰ ਪੁੱਛਿਆ ਲੌਂਗੋਵਾਲ ਦੀ ਤਸਵੀਰ ਵੱਲ ਇਸ਼ਾਰਾ ਕਰਕੇ ਕਿ ਇਹ ਰੋਜ਼ ਦੀਆਂ ਕਿੰਨੀਆਂ ਕੁ ਵਿਕ ਜਾਂਦੀ ਹੈ। ਤੇ ਉਹਨੇ ਕਿਹਾ ਕਿ ਜੀ ਇਹ ਜਿਹੜੀ ਮੈਂ ਇੱਕ ਰੱਖੀ ਹੋਈ ਆ ਬਾਹਰ ਬਸ ਇਹੀ ਇੱਥੇ ਪਈ ਹੈ, ਇਹ ਕਿਉਂਕਿ ਦੁਕਾਨਾਂ ਸ਼੍ਰੋਮਣੀ ਕਮੇਟੀ ਦੀਆਂ ਤੇ ਸਾਨੂੰ ਰੱਖਣੀ ਪੈਂਦੀ ਹੈ ਪਰ ਇਹਦਾ ਕੋਈ ਖਰੀਦਦਾਰ ਨਹੀਂ ਹੈ। ਉਹਨੇ ਕਿਹਾ ਜੀ ਆ ਸੰਤ ਪਿੰਡਾਂ ਵਾਲਿਆਂ ਦੀ ਤਸਵੀਰਾਂ ਕਿੰਨੀਆਂ ਕੁ ਵਿਕ ਜਾਂਦੀਆਂ? ਕਹਿੰਦਾ ਜੀ ਜਿੰਨੀਆਂ ਲਿਆਈਦਾ ਉਨੀਆਂ ਵਿਕ ਜਾਂਦੀਆਂ, ਸਾਡੇ ਕੋਲ ਸਪਲਾਈ ਨਹੀਂ ਹੈ ਕਿਉਂਕਿ ਲਿਮਟਿਡ ਲੋਕ ਨੇ ਜਿਹੜੇ ਫਰੇਮ ਕਰਦੇ ਨੇ ਔਰ ਇਹ ਜਿੰਨੀਆਂ ਰੱਖੋ ਇਹ ਹੱਥੋਂ ਹੱਥ ਵਿਕ ਜਾਂਦੀਆਂ। ਉਹ ਕਹਿੰਦਾ ਮੈਂ ਉਹਨੂੰ ਪੁੱਛਿਆ ਕਿ ਵੀ ਇਹਦਾ ਕਾਰਨ ਕੀ ਹੈ। ਉਹ ਕਹਿੰਦਾ ਜੀ ਕਿ ਤਸਵੀਰ ਉਹਨਾਂ ਦੀ ਵਿਕਦੀ ਹੈ ਜਿਹੜੇ ਗੁਰੂ ਤੋਂ ਘੋਲ ਕਮਾਉਂਦੇ ਨੇ ਤੇ ਜਿਹੜੇ ਆਪ ਵਿਕ ਜਾਂਦੇ ਨੇ ਹਕੂਮਤਾਂ ਦੇ ਹੱਥਾਂ 'ਚ, ਉਹਨਾਂ ਦੀ ਤਸਵੀਰ ਤੇ ਵਿਕਦੀ। ਤਾਂ ਇਹ ਇੱਕ ਫਿਕਰੇ ਦੇ ਵਿੱਚ ਉਹ ਪਰਸਨੈਲਿਟੀਜ਼ ਜਿਹੜੀਆਂ ਹਕੂਮਤੀ ਰਜੀਮ ਦੇ ਨਾਲ ਖਲੋ ਕੇ ਆਪਣੇ ਲੋਕਾਂ ਦੇ ਨਾਲ ਗਦਾਰੀ ਕਰਦੀਆਂ ਨੇ ਔਰ ਉਹ ਜਿਹੜੀਆਂ ਨਿਸ਼ਕਾਮ ਔਰ ਸਿਰਫ ਤੇ ਸਿਰਫ ਗੁਰੂ ਦੇ ਪਿਆਰ ਵਿੱਚ ਕੌਮ ਦੀ ਡੈਸਟੀਨੀ ਬਣਾਉਣ ਦੇ ਲਈ, ਕੌਮ ਦੇ ਮੁਸਤਕਬਲ ਦੇ ਲਈ ਆਪਣਾ ਆਪ ਕੁਰਬਾਨ ਕਰ ਜਾਂਦੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ 36 ਵਰਿਆਂ ਦੇ ਹਰ ਚੜ੍ਹਦੇ ਸੂਰਜ ਦੇ ਨਾਲ ਜਿੱਥੇ ਸਿੱਖਾਂ ਨੂੰ ਬਾਰ-ਬਾਰ ਹਕੂਮਤਾਂ ਨੇ ਦਿੱਲੀ ਦੇ ਵਿੱਚ ਇੱਕ ਤੋਂ ਬਾਅਦ ਇੱਕ ਹਕੂਮਤ ਨੇ ਗੁਲਾਮੀ ਦਾ ਅਹਿਸਾਸ ਕਰਵਾਇਆ, ਉੱਥੇ ਇਹਨਾਂ 36 ਵਰਿਆਂ 'ਚ ਹਰ ਸੰਤ ਪਿੰਡਾਂ ਵਾਲਿਆਂ ਦਾ ਬੋਲ ਜਿਹੜੇ ਉਹਨਾਂ ਨੇ ਖਾਸ ਤੌਰ ਤੇ ਧਰਮਯੁੱਧ ਮੋਰਚੇ ਦੇ ਦੌਰਾਨ ਜਦੋਂ ਕਿ ਲਗਭਗ 2 ਸਾਲ ਉਹ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਰਹੇ ਔਰ ਜੋ ਉਹਨਾਂ ਨੇ ਪਬਲਿਕ ਆਪਣੇ ਪ੍ਰਵਚਨ ਜਾਂ ਆਪਣੇ ਲੈਕਚਰ ਕੀਤੇ, ਉਹਨਾਂ ਦਾ ਇੱਕ ਇੱਕ ਲਫ਼ਜ਼ ਜਿਹੜਾ ਹਰ ਚੜ੍ਹਦੇ ਸੂਰਜ ਦੇ ਨਾਲ ਹੋਰ ਵੀ ਮੀਨਿੰਗਫੁਲ ਹੁੰਦਾ ਹੈ। ਔਰ ਜ਼ਾਹਰ ਹੈ ਕਿ ਜਿੱਥੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਨਾਲ ਦੀ ਨਾਲ ਜਨਰਲ ਸੁਬੇਗ ਸਿੰਘ ਜਿਨ੍ਹਾਂ ਦਾ ਬੜਾ ਡਿਸਟਿੰਗੁਇਸ਼ਡ ਮਿਲਟਰੀ ਕਰੀਅਰ ਸਡਨਲੀ ਇੰਡੀਅਨ ਗਵਰਨਮੈਂਟ ਨੇ ਉਹਨਾਂ ਦੇ ਉੱਤੇ ਝੂਠਾ ਚਾਰਜ ਲਾ ਕੇ ਨੌਕਰੀਆਂ ਡਿਸਮਿਸ ਕਰਕੇ ਕੀਤਾ ਔਰ ਉਹ ਜਿਹੜੇ ਕਿ ਇੱਕ ਇਮਾਨਦਾਰੀ ਦੇ ਨਾਲ ਜਿਵੇਂ ਇੱਕ ਫੌਜੀ ਆਪਣੇ ਦੇਸ਼ ਦੀ ਵਫਾਦਾਰੀ ਦੀ ਸਹੁੰ ਚੁੱਕਦਾ ਉਹਨਾਂ ਨੇ ਉਵੇਂ ਹੀ ਜਿਹੜਾ ਆਪਣਾ ਰੋਲ ਨਿਭਾਇਆ ਸੀ। ਮੇਜਰ ਜਨਰਲ ਦੇ ਰੈਂਕ ਤੱਕ ਉਹ ਪਹੁੰਚੇ ਸਨ ਲੇਕਿਨ ਉਹਨਾਂ ਨੂੰ ਸਡਨਲੀ ਜਿਹੜਾ ਇਸ ਤਰੀਕੇ ਦੇ ਨਾਲ ਐਨ ਜਦੋਂ ਉਹਨਾਂ ਦੀ ਰਿਟਾਇਰਮੈਂਟ ਸੀ ਉਸ ਤੋਂ ਇੱਕ ਦਿਨ ਪਹਿਲਾਂ ਇਹ ਚਾਰਜ ਲਾਇਆ ਔਰ ਕੋਰਟ ਮਾਰਸ਼ਲ ਕੀਤਾ ਔਰ ਡਿਸਮਿਸ ਕੀਤਾ ਔਰ ਜ਼ਾਹਰ ਹੈ ਕਿ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਉਹ ਜਿਹੜਾ ਖਾਨਦਾਨੀ ਖੂਨ ਹੁੰਦਾ ਹੈ। ਭਾਈ ਮਤਾਬ ਸਿੰਘ ਮੀਰਾਂਕੋਟ ਜਿਨ੍ਹਾਂ ਨੇ ਭਾਈ ਸੁੱਖਾ ਸਿੰਘ ਦੇ ਨਾਲ ਮਿਲ ਕੇ ਕਦੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਜਿਹਨੇ ਦਰਬਾਰ ਸਾਹਿਬ ਦੀ ਬੇਹਰਮਤੀ ਕੀਤੀ ਸੀ ਔਰ ਉਹੀ ਖੂਨ ਨੇ ਜਿਹੜਾ ਉਛਾਲਾ ਖਾਧਾ ਉਹ ਸੰਤ ਪਿੰਡਾਂ ਵਾਲਿਆਂ ਨੂੰ ਮਿਲੇ। ਉਹਨਾਂ ਨੇ ਕਿਹਾ ਕਿ ਵੀ ਬਾਕੀ ਜ਼ਿੰਦਗੀ ਤਾਂ ਮੈਂ ਇਹਨਾਂ ਕਿਰਤਗਣਾਂ ਦੇ ਲਈ ਦਿੱਤੀ ਹੈ ਪਰ ਜਿਹੜੀ ਹੁਣ ਬਾਕੀ ਮੇਰੀ ਬਚੀ ਜ਼ਿੰਦਗੀ ਹੈ ਇਹ ਮੈਂ ਕੌਮ ਦੀ ਸੇਵਾ 'ਚ ਅਰਪਣ ਕਰਨਾ ਚਾਹੁੰਦਾ ਔਰ ਮੈਂ ਆਪਣਾ ਆਪ ਨੂੰ ਤੁਹਾਡੇ ਹਵਾਲੇ ਕਰਦਾ ਕਿ ਇਸ ਮੁਲਕ ਦੇ ਵਿੱਚ ਸਿੱਖ ਕੌਮ ਆਜ਼ਾਦ ਹੋਏ ਬਿਨਾਂ ਜਿਹੜੀ ਹੈ ਉਹ ਕਦੇ ਵੀ ਸੁਰਖਰੂ ਨਹੀਂ ਹੋਏਗੀ। ਉਹ ਗੁਲਾਮੀ ਦੇ ਅਹਿਸਾਸ 'ਚ ਸਾਨੂੰ ਜਿਉਣਾ ਪਏਗਾ ਔਰ ਫਿਰ ਕਿਵੇਂ ਉਹਨਾਂ ਨੇ ਸਾਥ ਨਿਭਾਇਆ ਅਸੀਂ ਉਹਦਾ ਕੱਲ ਜ਼ਿਕਰ ਕੀਤਾ ਸੀ। ਭਾਈ ਅਮਰੀਕ ਸਿੰਘ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਸਨ, ਸੰਤ ਕਰਤਾਰ ਸਿੰਘ ਖਾਲਸਾ ਜਿਹੜੇ ਸੰਤ ਜਰਨੈਲ ਸਿੰਘਾਂ ਤੋਂ ਪਹਿਲਾਂ ਮੁਖੀ ਸਨ ਦਮਦਮੀ ਟਕਸਾਲ ਦੇ, ਉਹਨਾਂ ਦੇ ਫਰਜ਼ੰਦ ਵੀ ਸਨ ਔਰ ਉਹਨਾਂ ਨੇ ਵੀ ਜਿਵੇਂ ਅਖੀਰਲੇ ਸਾਹ ਤੱਕ ਕੌਮੀ
ਨਿਸ਼ਾਨ ਦੇ ਨਾਲ ਔਰ ਉਹਨਾਂ ਦੀ ਜਿਹੜੀ ਪਵਿੱਤਰ ਮ੍ਰਿਤਕ ਦੇਹ ਹੈ ਉਹ ਵੀ ਜਿਹੜਾ ਝੰਡੇ ਬੁੰਗੇ ਜਿਸ ਨੂੰ ਅਸੀਂ ਕਹਿੰਦੇ ਹਾਂ, ਜਿੱਥੇ ਦੋ ਨਿਸ਼ਾਨ ਸਾਹਿਬ ਨੇ, ਇੱਕ ਮੀਰੀ ਦਾ ਇੱਕ ਪੀਰੀ ਦਾ, ਅਕਾਲ ਤਖਤ ਸਾਹਿਬ ਦੇ ਬਿਲਕੁਲ ਨਾਲ, ਉਹ ਵੀ ਸ਼ਬਦ ਪੜ੍ਹਦੇ ਆ ਜਦੋਂ ਸਵੇਰ ਵੇਲੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਤੇ ਉਹਨਾਂ ਦੇ ਬਾਕੀ ਸਾਥੀ ਸਿੰਘਾਂ ਦੇ ਨਾਲ ਆਏ ਤੇ ਇੱਥੇ ਹੀ ਉਹਨਾਂ ਨੇ ਸ਼ਹੀਦੀ ਪਾਈ। ਉਹਨਾਂ ਨੂੰ ਵੀ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਔਰ ਬਾਕੀ ਸਾਰੇ ਸਿੰਘ, ਉਹਨਾਂ ਦੇ ਬਹੁਤ ਸਾਰਿਆਂ ਦੇ 70 ਦੇ ਕਰੀਬ ਦੇ ਨਾਂ, ਪਹਿਲੀ ਜਿਹੜੀ ਸ਼ਹੀਦ ਡਾਇਰੀ ਪਬਲਿਸ਼ ਕੀਤੀ ਸੀ ਸਿੱਖ ਨੌਜਵਾਨਾਂ ਨੇ, ਸਰ ਸਰਬਜੀਤ ਸਿੰਘ ਘੁਮਾਣ ਜਿਹੜੇ TV 84 ਦੇ ਉੱਤੇ ਵੀ ਖਾਸ ਸ਼ੋਅ ਕਰਦੇ ਨੇ ਰੋਜ਼ਾਨਾ, ਉਹਨਾਂ ਦੇ ਐਫਰਟ ਦੇ ਨਾਲ ਉਹਨਾਂ ਸਾਰਿਆਂ ਨੂੰ ਵੀ, ਵੈਸੇ ਤਾਂ ਕੱਲੇ ਕੱਲੇ ਸਿੰਘ ਦਾ ਜੀਵਨ ਵੀ ਔਰ ਉਹਨਾਂ ਦੀ ਸ਼ਹਾਦਤ ਵੀ ਲਾਸਾਨੀ ਹੈ ਔਰ ਉਹਨਾਂ ਸਾਰਿਆਂ ਨੂੰ ਅਸੀਂ ਸਮੂਹਕ ਤੌਰ ਦੇ ਉੱਤੇ ਆਪਣੀਆਂ ਯਾਦਾਂ ਦੇ ਵਿੱਚ ਲਿਆਈਏ, ਕਿਉਂਕਿ ਅੱਜ 6 ਜੂਨ ਦਾ ਦਿਨ ਇਸ ਵਾਰ ਇਸ ਸਾਲ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਇਸ ਦਿਨ ਨੂੰ ਹੈ ਔਰ ਜ਼ਾਹਰ ਹੈ ਅਸੀਂ ਕੱਲ ਮੀਰੀ ਤੇ ਪੀਰੀ ਦੇ ਕਨਸੈਪਟ ਦੀ ਗੱਲ ਕਰਦੇ ਹਾਂ। ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ, ਕਿਵੇਂ ਦਰਬਾਰ ਸਾਹਿਬ ਸਾਡਾ ਪੀਰੀ ਦਾ ਮੁਜੱਸਮਾ ਹੈ, ਅਕਾਲ ਤਖਤ ਸਾਹਿਬ ਮੀਰੀ ਦਾ ਮੁਜੱਸਮਾ ਹੈ ਔਰ ਇਸ ਮੀਰੀ ਦੀ ਆਨ ਸ਼ਾਨ ਲਈ, ਕੌਮੀ ਆਜ਼ਾਦੀ ਲਈ, ਕੌਮੀ ਘਰ ਖਾਲਿਸਤਾਨ ਬਣਾਉਣ ਲਈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਸ਼ਹੀਦੀ ਜਾਮ ਕੀਤੇ, ਉਹ ਹਮੇਸ਼ਾ ਸਾਡੀਆਂ ਅਰਦਾਸਾਂ ਵਿੱਚ ਨੇ, ਸਾਡੇ ਲਈ ਉਹ ਪ੍ਰੇਰਨਾ ਵੀ ਨੇ ਔਰ ਉਹ ਖਾਲਿਸਤਾਨੀ ਗਗਨ ਦੇ ਉਹ ਰੋਸ਼ਨ ਸਿਤਾਰੇ ਨੇ ਜਿਨ੍ਹਾਂ ਨੂੰ ਟਿਲ ਐਟਰਨਿਟੀ, ਜਦੋਂ ਤੱਕ ਵੀ ਇਹ ਦੁਨੀਆ ਰਹੇਗੀ ਉਦੋਂ ਤੱਕ ਸਿੱਖ ਕੌਮ ਯਾਦ ਰੱਖੇਗੀ, ਆਪਣੀਆਂ ਅਰਦਾਸਾਂ ਚ ਲਿਆਏਗੀ। ਸੋ ਜ਼ਾਹਰਾ ਤੌਰ ਤੇ ਇਸ ਵਾਰ ਦੋ ਸਿਨੈਰੀਓ ਬੜੇ ਚੰਗੇ ਢੰਗ ਦੇ ਨਾਲ ਅਸੀਂ ਦੇਖੇ, ਦੁਨੀਆ ਭਰ ਨੇ ਦੇਖੇ। ਜਦੋਂ ਅਸੀਂ 36 ਵਰੇ ਪਹਿਲਾਂ ਦਰਬਾਰ ਸਾਹਿਬ ਤੇ ਹਮਲੇ ਦੀ ਕਹਾਣੀ ਬਿਆਨ ਕਰਦੇ ਤੇ ਜ਼ਾਹਰ ਹੈ ਕਿ ਇਹ ਕਹਾਣੀ ਦੁਨੀਆ ਜਾਣ ਨਾ ਸਕੇ, ਇਹ ਜਾਣਦਿਆਂ ਇਹ ਮਿੱਥ ਕੇ ਭਾਰਤੀ ਹਕੂਮਤ ਨੇ ਪੰਜਾਬ ਨੂੰ ਬਾਕੀ ਦੁਨੀਆ ਨਾਲੋਂ ਕੱਟ ਕਰ ਦਿੱਤਾ ਹੈ। ਸਾਰੇ ਫੋਰਨ ਰਿਪੋਰਟਰ ਜਿਹੜੇ ਨੇ ਫੋਰਨ ਕੰਟਰੀਜ਼ ਦੇ, ਉਹਨਾਂ ਨੂੰ ਜਿਨ੍ਹਾਂ ਦੀ ਲਿਸਟ ਉਹਨਾਂ ਦੇ ਕੋਲ ਸੀ ਅੰਮ੍ਰਿਤਸਰ, ਕਿਉਂਕਿ 82 ਤੋਂ ਮੋਰਚਾ ਚੱਲ ਰਿਹਾ ਸੀ, ਸੋ ਦੁਨੀਆ ਭਰ ਦਾ ਮੀਡੀਆ, BBC, ਇਵਨ ਰਾਇਟਰ, ਐਸੋਸੀਏਟਿਡ ਪ੍ਰੈਸ, ਇਹਨਾਂ ਸਾਰੀਆਂ ਏਜੰਸੀਆਂ ਦੇ ਬੰਦੇ ਵੀ ਉੱਥੇ ਬੈਠੇ ਹੋਏ ਸੀ, ਬਾਕੀ ਮੁਲਕਾਂ ਦੇ ਵੀ ਸੀ। ਸੋ ਉਹਨਾਂ ਸਾਰਿਆਂ ਦੀ ਲਿਸਟ ਦੇ ਮੁਤਾਬਕ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਸ਼ਹਿਰ ਛੱਡਣ ਦਾ ਹੁਕਮ ਦਿੱਤਾ, ਹੋਟਲਾਂ 'ਚ ਜਾ ਕੇ ਚੈੱਕ ਕੀਤਾ, ਮੇਕ ਸ਼ੋਰ ਕੀਤਾ ਕਿ ਉੱਥੇ ਕੋਈ ਹੋਏ ਨਾ ਜਿਹੜਾ ਰਿਪੋਰਟਿੰਗ ਕਰੇ। ਇਹ ਵੱਖਰੀ ਗੱਲ ਹੈ ਕਿ ਜਿਹੜਾ ਖੂਨੀ ਹੈ ਉਹ ਸਮਝਦਾ ਵੀ ਉਹਨੇ ਖੂਨ ਕੀਤਾ, ਕਿਸੇ ਨੇ ਦੇਖਿਆ ਨਹੀਂ, ਪਰ ਖੂਨ ਆਪਣੀਆਂ ਪੈੜਾਂ ਛੱਡ ਜਾਂਦਾ ਹੈ। ਔਰ ਐਸੋਸੀਏਟਿਡ ਪ੍ਰੈਸ ਦੇ ਜਿਹੜੇ ਨੇ ਬ੍ਰਹਮ ਚਲਾਨੀ, ਜਿਨ੍ਹਾਂ ਦਾ ਉਸ ਲਿਸਟ ਦੇ ਵਿੱਚ ਨਾਂ ਨਹੀਂ ਸੀ, ਉਹਨਾਂ ਦੀ ਨਵੀਂ ਅਪਾਇੰਟਮੈਂਟ ਹੋਈ ਸੀ ਔਰ ਉਹ ਅਖੀਰ 'ਚ ਪਹੁੰਚੇ ਔਰ ਇਸ ਤਰੀਕੇ ਨਾਲ ਉਹ ਕਹਾਣੀ ਸਾਡੇ ਤੱਕ ਪਹੁੰਚੀ। ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਸਾਰੇ ਵਰਿਆਂ 'ਚ ਹਕੂਮਤ ਨੇ ਕਿਵੇਂ ਆਪਣਾ ਨੈਰੇਟਿਵ ਝੂਠ ਦਾ ਵੇਚਿਆ, ਕਿਵੇਂ ਬਾਹਰਲੀਆਂ ਐਮਬੈਸੀਆਂ, ਕੌਂਸੂਲੇਟਸ ਨੂੰ ਇਸਤੇਮਾਲ ਕੀਤਾ ਔਰ ਫਿਰ ਜਿਹੜੀ ਕਿ 20ਵੀਂ ਸਦੀ ਦੇ ਐਂਡ ਤੱਕ ਜਾਂਦਿਆਂ ਇੱਕ ਨਵੀਂ ਵੇਵ ਦੁਨੀਆ ਦੇ ਵਿੱਚ ਆਈ, ਸੋਸ਼ਲ ਮੀਡੀਆ। ਜ਼ਾਹਰ ਹੈ ਕਿ ਇਸ ਸੋਸ਼ਲ ਮੀਡੀਆ ਦੀ ਬਦੌਲਤ ਜਦੋਂ ਅਸੀਂ ਅਰਬ ਸਪਰਿੰਗ ਦੀ ਗੱਲ ਕਰਦੇ ਹਾਂ, ਉਹ ਟਿਊਨੀਸੀਆ ਹੋਏ, ਉਹ ਇਜਿਪਟ ਹੋਏ, ਦੁਨੀਆ ਭਰ ਦੇ ਜਿਹੜੇ ਵੱਡੇ ਵੱਡੇ, ਯਮਨ ਹੋਏ, ਕਿਵੇਂ ਇਹ ਇੱਕ ਤਬਦੀਲੀ ਦਾ ਵਾਇਸ ਬਣਿਆ, ਕਿਵੇਂ ਇੱਕ ਅੱਧੀ ਪੋਸਟ ਜਿਹੜੀ, ਕਿਉਂਕਿ ਜੇ ਮੀਡੀਆ ਤੇ ਹਕੂਮਤ ਦਾ ਕੰਟਰੋਲ ਹੈ ਤੇ ਸੋਸ਼ਲ ਮੀਡੀਆ ਤੇ ਲੱਗਦਾ ਸੀ ਕਿ ਕੰਟਰੋਲ ਨਹੀਂ ਹੈ। ਔਰ ਜ਼ਾਹਰ ਹੈ ਕਿ ਇਸ ਦਾ ਕਾਫੀ ਇੱਕ ਸਟੇਜ ਦੇ ਉੱਤੇ ਅਰਬ ਸਪਰਿੰਗ ਵੀ ਔਰ ਕਾਫੀ ਅਵੇਅਰਨੈਸ এনवायरमेंट ਦੇ ਇਸ਼ੂ ਹੋਣ, G7 ਜਾਂ G20 ਦੇ ਇਕੱਠ ਹੋਣ, ਇਹਨਾਂ ਮੁਲਕਾਂ ਦੇ ਲੱਖਾਂ ਜਿਹੜੇ ਪ੍ਰੋਟੈਸਟਰ ਪਹੁੰਚਦੇ ਰਹੇ, ਉਹ ਕੋਈ ਸਰਕਾਰੀ ਟੀਵੀ ਤੰਤਰ ਜਾਂ ਪ੍ਰਾਈਵੇਟ ਟੀਵੀਆਂ ਤੇ ਅਨਾਉਂਸਮੈਂਟ ਨਹੀਂ ਸੀ, ਉਹ ਮੋਸਟ ਆਫ ਦਾ ਟਾਈਮ ਸੋਸ਼ਲ ਮੀਡੀਆ ਸੀ। ਔਰ ਅਸੀਂ ਅਮਰੀਕਾ 'ਚ ਦੇਖ ਰਹੇ ਹਾਂ ਕਿ ਜਿਹੜਾ ਪ੍ਰੋਟੈਸਟ ਦਾ ਸਿਲਸਿਲਾ ਜਿਹੜਾ ਹੁਣ ਰਿਲੇਟਿਵਲੀ ਪੀਸਫੁਲ ਨੇ, ਲੇਕਿਨ ਗਿਣਤੀ ਬਹੁਤ ਵੱਧਦੀ ਜਾ ਰਹੀ ਹੈ। ਵਾਸ਼ਿੰਗਟਨ ਦੇ ਵਿੱਚ ਵੀ ਅੱਜ ਬਹੁਤ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ ਹੈ, ਅਮਰੀਕਾ ਭਰ 'ਚ ਫੈਲੇ ਹੋਏ ਨੇ, ਕਿਉਂਕਿ ਹੁਣ ਗੱਲ ਕੱਲੀ ਇਸ ਧਿਆਨ ਦੇ ਉੱਤੇ ਨਹੀਂ ਕਿ ਮਿਨੀਐਪਲਿਸ 'ਚ ਕੀ ਹੋਇਆ, ਹੁਣ ਉਹਨਾਂ ਦਾ ਨਿਸ਼ਾਨਾ ਹੈ ਕਿ ਇਸ ਮੁਲਕ 'ਚੋਂ ਜਿਹੜੀ ਰੇਸਿਜ਼ਮ ਦੀ ਗੱਲ ਧੁਰ ਅੰਦਰ ਵੜੀ ਹੋਈ ਹੈ, ਇਹਨੂੰ ਬਾਹਰ ਕੱਢਣਾ। ਸੋ ਜ਼ਾਹਰ ਹੈ ਕਿ ਇਸ ਵੇਲੇ ਜਿਹੜੇ ਲੋਕ ਇਕੱਠੇ ਹੁੰਦੇ ਨੇ, ਜਿਨ੍ਹਾਂ ਨੂੰ ਖਬਰ ਮਿਲਦੀ ਹੈ
ਕਿ ਕਿੱਥੇ ਕੀ ਹੋਣ ਵਾਲਾ ਹੈ ਉਹ ਸੋਸ਼ਲ ਮੀਡੀਆ। ਔਰ ਅਸੀਂ ਵੀ ਇਸ ਗੱਲ ਦੇ ਲਈ ਜਿਵੇਂ ਅੱਜ ਇੱਕ ਪ੍ਰੋਗਰਾਮ ਇੰਟਰਵਿਊ 'ਚ ਮੈਂ ਜਿਹਦੇ 'ਚ ਕਿ ਪੰਜਾਬ ਭਰ 'ਚੋਂ ਵੀ ਵੈਬੀਨਾਰ ਸੀ, ਆਲਮੋਸਟ ਪੌਣਾ ਘੰਟਾ ਮੈਂ ਵੀ ਗੱਲਬਾਤ ਕੀਤੀ। ਮੈਂ ਕਿਹਾ ਕਿ ਭਾਈ ਅਸੀਂ, ਸਾਡੀ ਜਨਰੇਸ਼ਨ ਤਾਂ ਇੱਕ ਉਹ ਸੀ ਜਿਨ੍ਹਾਂ ਨੇ ਸੀਸ ਤਲੀ ਤੇ ਧਰਿਆ, ਸ਼ਹੀਦੀਆਂ ਪਾਈਆਂ। ਇੱਕ ਉਹ ਸੀ ਜਿਨ੍ਹਾਂ ਨੂੰ ਲੱਗਾ ਕਿ ਭਾਈ ਸਾਨੂੰ ਆਵਾਜ਼ ਚੁੱਕਣੀ ਚਾਹੀਦੀ ਹੈ। ਜਿੰਨਾ ਕੁ ਸਾਨੂੰ ਪਤਾ ਸੀ, ਜਿੰਨਾ ਕੁ ਸਮਰੱਥਾ ਸੀ, ਸਾਡੀ ਜਨਰੇਸ਼ਨ ਨੇ ਆਪਣਾ ਰੋਲ ਅਦਾ ਕੀਤਾ। ਪਰ ਮੈਂ ਕਿਹਾ ਵੀ ਅਸੀਂ ਫਖਰ ਕਰ ਸਕਦੇ ਹਾਂ ਆਪਣੀ ਤੀਸਰੀ ਜਨਰੇਸ਼ਨ ਤੇ ਕਿ ਜੇ ਹਿੰਦੂ ਤਵੀਆਂ ਨੇ, ਭਾਰਤੀ ਹਾਕਮਾਂ ਨੇ, ਸੋਸ਼ਲ ਮੀਡੀਆ, ਕਿਉਂਕਿ ਗੋਦੀ ਮੀਡੀਆ ਬਾਕੀ ਮੇਨ ਸਟ੍ਰੀਮ ਤਾਂ ਉਹਨਾਂ ਨੇ ਕਾਬੂ ਕੀਤਾ ਹੀ ਸੀ, ਜਿਵੇਂ ਉਹਨਾਂ ਨੇ ਆਪਣੇ ਟ੍ਰੋਲਰ ਬਿਠਾਏ ਨੇ, ਜਿਵੇਂ ਉਹਨਾਂ ਨੇ ਆਪਣਾ ਨੈਰੇਟਿਵ ਝੂਠ ਦਾ ਪਰੋਸਿਆ ਹੋਇਆ। ਪਰ ਮੈਂ ਕਿਹਾ ਕਿ ਸਾਡੀ ਥਰਡ ਜਨਰੇਸ਼ਨ ਨੇ ਇਹਨਾਂ ਨੂੰ ਬੀਟ ਕੀਤਾ ਪੂਰੀ ਤਰ੍ਹਾਂ ਥੱਲੇ ਸੁੱਟ ਕੇ, ਕਿ ਕਿਵੇਂ ਇਸ ਵਾਰ 36ਵੀਂ ਐਨੀਵਰਸਰੀ ਦੇ ਮੌਕੇ ਦੇ ਉੱਤੇ ਦਰਬਾਰ ਸਾਹਿਬ ਘੱਲੂਘਾਰਾ 84 ਦੀ 4 ਚੁਫੇਰੇ ਹੈਸ਼ਟੈਗ ਇਹਨਾਂ ਨੇ ਭਾਵੇਂ ਸਿੱਖ ਹੈਸ਼ਟੈਗ, ਲੈਸਟ ਵੀ ਫੋਰਗੇਟ, ਨੈਵਰ ਫੋਰਗੇਟ 84, ਇਹ ਸਾਰੇ ਪਹਿਲਾਂ ਹੀ ਬੈਨ ਕਰਵਾ ਦਿੱਤੇ। ਲੇਕਿਨ ਇਹਦੇ ਬਾਵਜੂਦ ਵੱਡੀ ਗੱਲ ਇਸ ਵਾਰ ਹੋਈ ਔਰ ਇਸ ਉਹ ਇੰਨਾ ਜਿਹੜਾ ਉਹਦੀ ਸਪਿਨ ਸੀ ਸਾਰੇ ਦੀ ਕਿ ਈਵਨ ਸਿੱਖ ਪੰਜਾਬੀ ਗਾਇਕ, ਬਿਜ਼ਨਸ ਟਾਈਕੂਨ ਔਰ ਬੜੇ ਬੜੇ ਦੂਸਰੇ ਲੋਕ ਜਿਹੜੇ ਹੁਣ ਤੱਕ ਕਦੇ ਮੂੰਹ ਨਹੀਂ ਸੀ ਖੋਲਦੇ, ਉਹਨਾਂ ਨੇ ਵੀ ਜਿਹੜਾ ਇੰਨੇ ਹੀ ਜ਼ੋਰ ਦੇ ਨਾਲ ਆਵਾਜ਼ ਚੁੱਕੀ ਕਿ ਹਕੂਮਤ ਘਬਰਾਈ। ਔਰ ਜ਼ਾਹਿਰ ਹੈ ਕਿ ਇਹ ਬੈਟਲ ਜਿਹੜੀ ਹੈ, ਅਸੀਂ ਜਿਹੜੀ ਮੀਡੀਆ ਵਾਰਫੇਅਰ ਜਿਹੜਾ ਜੂਨ 84 ਚ ਅਸੀਂ ਕਿਤੇ ਨਾ ਕਿਤੇ ਬੇਵਸ ਸੀ, ਇਸ ਵਾਰ ਅਸੀਂ ਜਿੱਤੀ। ਲੇਕਿਨ ਹਕੂਮਤ ਦੇ ਤੌਰ ਤਰੀਕੇ ਦੇਖੋ, ਜੇ ਉਦੋਂ ਉਹਨਾਂ ਨੇ ਪੰਜਾਬ ਨੂੰ ਕੱਟ ਆਫ ਕਰਕੇ ਬਾਹਰਲਾ ਮੀਡੀਆ ਕੱਢ ਕੇ ਯਕੀਨੀ ਬਣਾਇਆ ਸੀ ਕਿ ਗੱਲ ਬਾਹਰ ਨਾ ਜਾਏ, ਇਸ ਵਾਰ ਅਸੀਂ ਕੱਲ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਪੰਜਾਬ ਦੇ ਵਿੱਚ, ਯਾਨੀ ਕਿ ਇੰਡੀਆ 'ਚ ਸਾਡੀ ਫੇਸਬੁੱਕ ਵਾਲੀ ਜਿਹੜੀ ਐਕਸੈਸ ਹੈ ਉਹ ਬਲੌਕ ਕਰ ਦਿੱਤੀ ਗਈ ਹੈ। ਤੇ ਕੱਲ ਸਾਨੂੰ ਪੰਜਾਬ ਤੋਂ ਵੀ ਈਮੇਲਸ ਆਈਆਂ ਔਰ ਅਸੀਂ ਇਹ ਦੇਖਿਆ ਕਿ YouTube ਦੇ ਉੱਤੇ ਵੀ ਜਿਹੜਾ ਹੈ TV 84 ਦਾ ਪੇਜ ਇੰਡੀਆ ਦੇ ਵਿੱਚ ਬਲੌਕ ਕਰ ਦਿੱਤਾ ਗਿਆ। ਔਰ ਕੱਲੇ ਅਸੀਂ ਨਹੀਂ, ਜਿਉਂ-ਜਿਉਂ ਫਿਰ ਸ਼ਾਮ ਤੱਕ ਬਾਕੀਆਂ ਨਾਲ ਰਾਬਤਾ ਹੋਇਆ, ਮੇਨ TV ਚੈਨਲ ਵੀ ਜਿਹੜੇ ਬਾਹਰ ਨੇ ਔਰ ਉੱਥੇ ਦਾ ਜਿਹੜਾ ਉਹ ਲਾਈਵ ਦਿੰਦੇ ਰਹੇ ਨੇ ਸਾਰੇ ਪੀਰੀਅਡ 'ਚ, ਬਹੁਤ ਸਾਰਿਆਂ ਦੀ ਜਿਹੜੀ ਐਕਸੈਸ ਹੈ ਉਹ ਰੋਕ ਦਿੱਤੀ ਗਈ ਹੈ, ਬੈਂਡ ਨੇ। ਔਰ ਹੰਡਰਡਸ ਆਫ ਅਦਰ ਫੇਸਬੁੱਕ ਪੇजेस ਜਿਹੜੇ ਬਾਹਰੋਂ ਜਿਹੜੇ ਨੇ ਇਨਫੋਰਮੇਸ਼ਨ ਜਿਹੜੀਆਂ ਵੀ ਸਟੋਰੀ ਕਿਤੇ ਆਈ ਉਹ ਦਿੰਦੇ ਰਹੇ ਨੇ। ਸੋ ਇਹਨਾਂ ਨੇ, ਜੇ ਅਸੀਂ 36 ਸਾਲ ਬਾਅਦ ਅੱਜ ਇਸ ਲੈਵਲ ਤੇ ਆਏ ਹਾਂ ਕਿ ਅਸੀਂ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਸਕਦੇ ਹਾਂ, ਤੇ ਉਹਨਾਂ ਨੇ ਜਿਹੜਾ ਪਾਬੰਦੀ ਦਾ ਤਾਂ ਅਖੀਰ ਹਥਿਆਰ ਹੁੰਦਾ ਹੈ ਜਿਹੜਾ ਕਿ ਕੋਈ ਕਿਤੇ ਵੀ ਲਾ ਦੇ ਕਹੇ ਕਿਸੇ ਨੂੰ ਸ਼ਟ ਅਪ। ਲੇਕਿਨ ਹੁਣ ਇਹ ਅਸੀਂ ਦੇਖਣਾ ਕਿ ਇਸ ਲੜਾਈ ਨੂੰ ਅਸੀਂ ਕਿਵੇਂ ਆਪਣੇ ਲੋਕਾਂ ਤੱਕ ਪੰਜਾਬ ਦੀ ਧਰਤੀ ਤੇ ਪਹੁੰਚਾਉਣਾ। ਸੋ ਇੱਕ ਦੁਹਰਾ ਜਿਹੜਾ 36 ਸਾਲ ਪਹਿਲਾਂ ਦਾ ਅਗੇਨ ਦੇਖਣ ਦੇ ਵਿੱਚ ਆਇਆ ਕਿ ਕਿਵੇਂ, ਕਿਉਂਕਿ 6 ਜੂਨ ਦਾ ਦਿਨ ਅਕਾਲ ਤਖਤ ਸਾਹਿਬ ਦੇ ਉੱਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਨੇ, ਸ਼ਹੀਦਾਂ ਦੀ ਯਾਦ 4 ਤਰੀਕ ਅਖੰਡ ਪਾਠ ਰੱਖਿਆ ਗਿਆ। ਇਸ ਵਾਰ ਹਕੂਮਤ ਨੇ, ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ, ਪਹਿਲਾਂ ਤਾਂ ਉਹਨਾਂ ਨੇ ਲਾਕਡਾਊਨ ਸਪੈਸੀਫਿਕ ਥਾਵਾਂ ਤੇ ਖੋਲਣ ਦਾ ਐਲਾਨ ਮੋਦੀ ਅਮਿਤ ਸ਼ਾਹ ਦੀ ਬਿੱਲਾ ਰੰਗਾ ਕਾਤਲ ਜੋੜੀ ਤੋਂ 8 ਜੂਨ ਦੀ ਡੇਟ ਦਿੱਤੀ ਤਾਂ ਕਿ ਉਸ ਤੋਂ ਬਿਯੋਂਡ ਹੋਏ ਲੱਗੇ ਨਾ ਕਿ ਭਾਈ ਸਿੱਖ ਆ ਗਏ ਨੇ। ਫਿਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਔਰ ਦੂਸਰਿਆਂ ਨੇ, ਕਿ ਜਿਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਾਂਗੇ, ਉਹਨਾਂ ਨੇ ਜਿਹੜਾ ਸ਼ਹੀਦਾਂ ਦੀ ਯਾਦ 'ਚ ਜੈਨੋਸਾਈਡ ਮਾਰਚ ਹੁੰਦਾ ਹੈ ਅੰਮ੍ਰਿਤਸਰ ਦਲ ਖਾਲਸਾ ਵੱਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਉਹ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ। ਇਹਦੇ ਬਾਵਜੂਦ ਜਿਵੇਂ ਕੱਲੇ ਕਾਰੇ ਕਿਤੋਂ ਤੁਰ ਤੁਰਾ ਕੇ ਪੰਜਾਬ ਭਰ ਚੋਂ ਮੁਸ਼ਕਲਾਂ ਝਾਕਦੇ ਸਿੰਘਣੀਆਂ ਜਿਹੜੇ ਪਹੁੰਚੇ ਵੀ, ਫਿਰ ਇਹਨਾਂ ਨੇ, ਔਰ ਇਹ ਗੱਲ ਸਬੂਤਾਂ ਦੇ ਨਾਲ ਅਸੀਂ ਕਰਾਂਗੇ ਕਿਉਂਕਿ ਕੱਲ ਵੀ ਇਸ ਦੇ ਉੱਤੇ ਸਾਰੀ ਰਾਤ ਐਕਟੀਵਿਟੀ ਹੁੰਦੀ ਰਹੀ, ਕਿ ਕਿਵੇਂ ਉਹਨਾਂ ਨੇ ਦਰਬਾਰ ਸਾਹਿਬ 3 ਦਰਵਾਜ਼ੇ ਤਾਂ ਪਹਿਲਾਂ ਹੀ ਬੰਦ ਕਰ ਦਿੱਤੇ ਸੀ, ਚੌਥੇ ਦੇ ਉੱਤੇ ਵੀ ਇੰਨੇ ਕੁ ਬੈਰੀਕੇਡ ਲਾਏ ਕਿ ਜਿਹਦੇ ਥੱਲੇ ਜੇ ਪਹੁੰਚੇ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਵੀਡੀਓ ਜਿਹੜੀ ਵਾਇਰਲ ਹੋਈ ਹੈ, ਇਹ ਮਾਨ ਸਿੰਘ ਮਾਨ ਜਿਹੜੇ ਸਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਨੇ, ਔਰ ਉਹ ਆਪਣੇ ਇੱਕ ਛੋਟੇ ਜਥੇ ਦੇ ਨਾਲ, ਜਿਨ੍ਹਾਂ ਚ ਜ਼ਾਹਰ ਹੈ ਪਾਰਟੀ ਦੇ ਕਾਰਕੁਨ ਨੇ, ਉੱਥੇ ਪਹੁੰਚਦੇ ਨੇ, ਪੁਲਿਸ ਉਹਨਾਂ ਨੂੰ ਰੋਕ ਲੈਂਦੀ ਹੈ। ਅਸੀਂ ਬੈਕਗ੍ਰਾਉਂਡ ਚ ਸੁਣ ਰਹੇ ਹਾਂ ਕਿ ਉੱਥੇ ਅਕਾਲ ਤਖਤ ਸਾਹਿਬ ਤੇ ਅਰਦਾਸ ਹੋਣੀ ਆ, ਉਹਨਾਂ ਨੂੰ
ਉਹ ਰੋਕ ਰਹੇ ਨੇ ਔਰ ਉਹ ਉਹਨਾਂ ਨੂੰ ਕਹਿ ਰਹੇ ਨੇ ਕਿ ਭਾਈ ਤੁਸੀਂ ਸਾਨੂੰ ਅੰਦਰ ਕਿਉਂ ਨਹੀਂ ਜਾਣ ਦਿੰਦੇ। ਔਰ ਉਹਨਾਂ ਨੇ ਬਿਲਕੁਲ ਪ੍ਰੋਫੈਸਰ ਮਹਿੰਦਰਪਾਲ ਸਿੰਘ ਵੀ ਨਾਲ ਨੇ, ਉਹਨਾਂ ਨੇ ਕਿਹਾ ਤੁਸੀਂ ਮਹੰਤ ਨਰੈਣੂ ਦੀ ਰੂਹ ਤੁਹਾਡੇ ਚ, ਔਰ ਜ਼ਾਹਰ ਹੈ ਸ਼੍ਰੋਮਣੀ ਕਮੇਟੀ ਵੀ ਨਾਲ ਰਲੀ ਹੋਈ ਹੈ ਇਸ ਸਾਰੇ, ਕਿਉਂਕਿ ਉਹਨਾਂ ਦੀ ਟਾਸਕ ਫੋਰਸ ਵੀ ਅੰਦਰ ਦਰਬਾਰ ਸਾਹਿਬ ਪਰਿਕਰਮਾ ਚ, ਜਿੱਥੇ ਦਰਬਾਰ ਸਾਹਿਬ ਦੀ ਪਰਿਕਰਮਾ ਚ ਵੀ ਵੱਡੀ ਗਿਣਤੀ ਚ ਪੁਲਸੀਏ ਜਿਹੜੇ ਨੇ ਉਹ ਸਿਵਲ ਕੱਪੜਿਆਂ ਦੇ ਵਿੱਚ ਯਕੀਨੀ ਬਣਾ ਰਹੇ ਨੇ, ਕਈਆਂ ਜਿਹੜੇ ਅੰਦਰ ਪਹੁੰਚੇ ਵੀ ਹੋਏ ਨੇ ਉਹਨਾਂ ਨੂੰ ਵੀ ਬਾਹਰ ਕੱਢ ਰਹੇ ਨੇ। ਪਰ ਜੋ ਬਾਹਰ ਹੋ ਰਿਹਾ ਉਸ ਨੂੰ ਉਹਨਾਂ ਨੇ ਕਿਹਾ ਵੀ ਇਹ ਮਹੰਤ ਨਰੈਣੂ ਦੀ ਰੂਹ ਹੈ ਤੁਹਾਡੇ, ਔਰ ਨਾਲ ਉਹ ਇਸ਼ਾਰਾ ਕਰ ਰਹੇ ਨੇ ਕਿ ਆਹ ਦੇਖੋ ਗੁਰਦੁਆਰਾ ਥੜਾ ਸਾਹਿਬ ਹੈ, ਕਦੇ ਗੁਰੂ ਤੇਗ ਬਹਾਦਰ ਸਾਹਿਬ ਲਈ ਵੀ ਹਰਮੰਦਰ ਦੇ ਪੁਜਾਰੀਆਂ ਨੇ ਬੰਦ ਕਰ ਲਏ ਸੀ ਦਰਵਾਜ਼ੇ, ਉੱਥੋਂ ਚਲੇ ਗਏ ਸੀ, ਪਰ ਗੁਰਮਤ ਦੀ ਸਿੱਖੀ ਦੀ ਸੋਚ ਨੂੰ ਨਹੀਂ ਸੀ ਉਹ ਬੰਦ ਕਰ ਸਕੇ, ਸੋਚ ਨੂੰ ਨਹੀਂ ਸੀ ਖਤਮ ਕਰ ਸਕੇ। ਤਾਂ ਅਸੀਂ ਸਮਝਦੇ ਹਾਂ, ਔਰ ਇਹ ਇੱਕ ਛੋਟੀ ਵੀਡੀਓ ਅਸੀਂ ਪ੍ਰੋਗਰਾਮ ਦੇ ਐਂਡ 'ਚ ਇਹ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ, ਔਰ ਇਹ ਜ਼ਾਹਰਾ ਤੌਰ ਦੇ ਉੱਤੇ ਇਸ ਗੱਲ ਦਾ ਸਬੂਤ ਹੈ ਕਿ ਇਹਦੇ ਬਾਵਜੂਦ ਹਕੂਮਤ ਦੀਆਂ ਰੁਕਾਵਟਾਂ, ਕੋਰੋਨਾ ਦਾ ਕਹਿਰ ਔਰ ਪੁਲਿਸ ਜਿਨ੍ਹਾਂ 'ਚ ਵੱਡ ਗਿਣਤੀ ਜਿਹੜੀ ਹੈ ਉਹ ਪੱਗਾਂ ਵਾਲਿਆਂ ਦੀ ਹੈ, ਦੱਸਣ ਦੇ ਲਈ ਕਿ ਜੀ ਇਹ ਤਾਂ ਲਾਅ ਐਂਡ ਆਰਡਰ ਵੀ ਹੈ ਔਰ ਕੋਰੋਨਾ ਦੇ ਕਹਿਰ ਤੋਂ ਬਚਣ ਲਈ ਵੀ ਅਸੀਂ ਯਕੀਨੀ ਬਣਾ ਰਹੇ ਹਾਂ, ਲੇਕਿਨ ਨੀਅਤ ਸਪਸ਼ਟ ਹੈ ਕਿ ਉਹ ਅੱਜ ਹਾਲਤ ਇਹ ਹੈ ਕਿ ਅਸੀਂ ਆਪਣੇ ਜਿਹੜਾ ਸਭ ਤੋਂ ਮੁਕੱਦਸ ਜਿਹੜਾ ਸਾਡਾ ਦਰਬਾਰ ਸਾਹਿਬ ਹੈ ਉਹਦੇ ਦਰਸ਼ਨਾਂ ਨੂੰ ਸਿੱਖ ਸ਼ਹੀਦਾਂ ਦੀ ਯਾਦ ਵਾਲੇ ਦਿਨ ਵੀ ਨਹੀਂ ਜਾ ਸਕਦੇ। ਹੋਰ ਗੁਲਾਮੀ ਕਿਹਨੂੰ ਕਹਿੰਦੇ ਨੇ? ਪਰ ਇੱਕ ਵਾਕਿਆ ਜਿਹਦੇ ਚੋਂ ਅਸੀਂ ਹੋਪ ਲੈ ਸਕਦੇ ਹਾਂ ਕਿ 36 ਸਾਲਾਂ ਨੇ ਕਿਵੇਂ ਸਿਚੁਏਸ਼ਨ ਜਿਹਨੂੰ ਕਹਿੰਦੇ ਨੇ ਹੇਠਲੀ ਉੱਤੇ ਲਿਆ ਦਿੱਤੀ। ਹੁਣ ਹੇਠਲੀ ਉੱਤੇ ਕੀ ਹੈ? ਮੈਂ ਇੱਕ ਵਾਕਿਆ ਜਿਹੜਾ ਮੇਰੀਆਂ ਯਾਦਾਂ 'ਚ ਪਿਆ 2 ਮਾਰਚ 1947, ਇਸ ਗੱਲ ਦਾ ਧਿਆਨ ਰਹੇ ਕਿ ਭਾਰਤ ਭਰ ਦੇ ਵਿੱਚ 46 ਦੀਆਂ ਚੋਣਾਂ ਤੋਂ ਬਾਅਦ ਜਿਹੜਾ ਪਾਕਿਸਤਾਨ ਦੀ ਮੰਗ ਜ਼ੋਰ ਫੜ ਰਹੀ ਸੀ। ਪੰਜਾਬ ਦੇ ਵਿੱਚ ਉਸ ਵੇਲੇ ਦੇ ਸਾਂਝੇ ਪੰਜਾਬ ਦੇ ਵਿੱਚ ਮੁਸਲਿਮ ਲੀਗ ਨੂੰ ਐਬਸੋਲੂਟ ਮੈਜੋਰਿਟੀ ਨਹੀਂ ਸੀ ਮਿਲੀ, ਔਰ ਇਸ ਕਰਕੇ ਜਿਹੜੀ ਇੱਕ ਜਮਾਤ ਯੂਨੀਨਿਸਟ ਪਾਰਟੀ ਸੀ ਜਿਹਨੂੰ ਪਹਿਲਾਂ ਫਾਊਂਡ ਕੀਤਾ ਗਿਆ ਸੀ, ਔਰ ਉਸ ਦੇ ਸਰ ਸਿਕੰਦਰ ਹਯਾਤ ਖਾਨ ਜਿਹੜੇ ਨੇ ਉਹ 5 ਸਾਲ ਚੀਫ ਮਿਨਿਸਟਰ ਰਹੇ ਸੀ। ਬਾਅਦ ਦੇ ਵਿੱਚ ਖਿਜਰ ਹਯਾਤ ਖਾਨ ਟਿਵਾਣਾ ਜਿਹੜੇ ਨੇ ਉਹ ਚੀਫ ਮਿਨਿਸਟਰ ਬਣੇ, ਕਿਉਂਕਿ ਉਹਨਾਂ ਨੇ ਹਿੰਦੂ ਪਾਰਟੀ ਕਾਂਗਰਸ ਜ਼ਾਹਰ ਹੈ ਔਰ ਸਿੱਖ ਪਾਰਟੀ ਅਕਾਲੀ ਦਲ ਦੇ ਮੈਂਬਰਾਂ ਦੇ ਨੂੰ ਆਪਣੇ ਨਾਲ ਜੋੜ ਕੇ ਅਲਾਇੰਸ ਬਣਾ ਕੇ ਸਰਕਾਰ ਬਣਾਈ। ਔਰ ਖਿਜਰ ਹਯਾਤ ਖਾਨ ਟਿਵਾਣਾ ਜ਼ਾਹਰ ਹੈ ਕਿ ਪਾਕਿਸਤਾਨ ਬਣਨ ਦੇ ਹੱਕ ਵਿੱਚ ਨਹੀਂ ਸਨ, ਔਰ ਉਹ ਸਾਂਝੇ ਪੰਜਾਬ ਦੀ ਜਿਹੜੀ ਲਾਈਨ ਦੇ ਉੱਤੇ ਸੀ। ਹਾਲਾਂਕਿ ਪੰਜਾਬ ਦੇ ਵਿੱਚ ਮੈਜੋਰਿਟੀ ਮੁਸਲਮਾਨਾਂ ਨੇ ਮੁਸਲਿਮ ਲੀਗ ਨੂੰ ਵੋਟਾਂ ਪਾਈਆਂ ਸਨ। ਹੁਣ ਇਹ ਉਹ ਦੌਰ ਸੀ ਜਦੋਂ ਕਿ ਇੱਕ ਪਾਸੇ ਇਹ ਆਵਾਜ਼ ਚੱਲ ਰਹੀ ਸੀ ਜਿਹੜੇ ਮੁਸਲਿਮ ਲੀਗ ਦੇ ਹਲਕੇ ਸੀ ਕਿ ਇਹ ਜਿਹੜਾ ਖਿਜਰ ਹਯਾਤ ਖਾਨ ਟਿਵਾਣਾ ਇਹ कौम ਦਾ गद्दार है, ये हमारा गद्दार, इसको मारो जूते चार, इस किस्म का कोई नारा घूम रहा है। ਹੁਣ ਉਹ ਬਿਲਕੁਲ ਬਜਿੱਦ ਸੀ, ਕਿਉਂਕਿ ਪਾਵਰ ਵੀ ਆਪਣਾ ਇੱਕ ਉਹਦਾ ਨਸ਼ਾ ਹੁੰਦਾ ਹੈ ਔਰ ਹੋ ਸਕਦਾ ਉਹਦੀ ਕਨਵਿਕਸ਼ਨ ਵੀ ਹੋਏ, ਮੈਂ ਇਸ ਤੇ ਨਹੀਂ ਕੋਈ ਕਮੈਂਟ ਕਰਦਾ। ਹੁਣ ਉਹ 2 ਮਾਰਚ ਵਾਲੇ ਦਿਨ ਹੀ ਉਹਦੇ ਐਜੂਕੇਸ਼ਨ ਮਿਨਿਸਟਰ ਉਸ ਵੇਲੇ ਜਿਹੜੇ ਸਨ ਉਹਦੀ ਆਪਣੀ ਕੈਬਨਿਟ ਦੇ ਇਬਰਾਹੀਮ ਖਾਨ ਬਰਕ, ਉਹਨਾਂ ਦੇ ਘਰ ਉਹ ਰੁਕੇ ਹੋਏ ਸੀ ਔਰ ਸਵੇਰ ਦੇ ਵੇਲੇ ਨਾਸ਼ਤੇ ਤੋਂ ਬਾਅਦ ਉਹਨਾਂ ਦਾ ਬੇਟਾ 8 ਸਾਲ ਦਾ ਜਿਹੜਾ ਕਿ ਇੱਕ ਕ੍ਰਿਸਚੀਅਨ ਸਕੂਲ ਦੇ ਵਿੱਚ ਲਾਹੌਰ 'ਚ ਪੜ੍ਹਦਾ ਸੀ ਉਹ ਆਇਆ ਔਰ ਉਹਦੇ ਬਾਪ ਨੇ ਉਹਨਾਂ ਨੂੰ ਕਿਹਾ ਕਿ ਜੀ ਇਹ ਖਿਜਰ ਹਯਾਤ ਖਾਨ ਨੇ ਸਾਡੇ ਜਿਹੜੇ ਨੇ ਚੀਫ ਮਿਨਿਸਟਰ ਜਾਂ ਜਿਹੜੀ ਵੀ ਟਰਮ ਉਦੋਂ ਵਜ਼ੀਰ ਆਲਾ ਜਾਂ ਇਸਤੇਮਾਲ ਹੁੰਦੀ ਸੀ, ਤੇ ਉਹਨੇ ਜਿਹੜਾ ਖਿਜਰ ਹਯਾਤ ਖਾਨ ਨੇ ਆਪਣਾ ਹੱਥ ਅੱਗੇ ਕੀਤਾ। ਹੁਣ ਉਹ 8 ਸਾਲ ਦਾ ਬੱਚਾ ਕਹਿੰਦਾ ਹੈ ਕਿ ਵੀ ਇਹ ਉਹੀ ਖਿਜਰ ਹਯਾਤ ਹੈ ਜਿਹੜਾ ਪਾਕਿਸਤਾਨ ਨਹੀਂ ਬਣਨ ਦਿੰਦਾ, ਮੈਂ ਨਹੀਂ ਇਹਦੇ ਨਾਲ ਹੱਥ ਮਿਲਾਣਾ। ਹੁਣ ਇਹ ਇੱਕ ਘਟਨਾ ਜਿਹੜੀ ਹੈ ਉਹ ਉਹਦੇ ਲਈ ਖਿਜਰ ਹਯਾਤ ਖਾਨ ਦੇ ਲਈ ਫਾਈਨਲ ਜਿਹਨੂੰ ਕਹਿੰਦੇ ਨੇ ਸੀ ਕਿ ਉਹਨੇ ਉਸੇ ਦਿਨ ਹੀ ਇਹ ਫੈਸਲਾ ਕਰ ਲਿਆ। ਉਹਨੇ ਕਿਹਾ ਕਿ ਜੇ ਸਾਡੀ ਇਹ ਜਨਰੇਸ਼ਨ ਸਾਨੂੰ ਕੱਲ ਨੂੰ ਜਿਹੜੀ ਹੈ ਉਹ ਇਸ ਦੇ ਲਈ ਦੋਸ਼ ਦੇਗੀ ਕਿ ਅਸੀਂ ਇਹਨਾਂ ਦੀ ਜਿਹੜੀ ਕਿਸਮਤ ਘੜਨ ਦੇ ਰਸਤੇ 'ਚ ਰੁਕਾਵਟ ਬਣੇ ਤੇ ਮੈਨੂੰ ਹੁਣ ਰਹਿਣ ਦਾ ਕੋਈ ਹੱਕ ਨਹੀਂ ਹੈ। ਉਹਨੇ ਅਗਲੇ ਦਿਨ ਜਾਂ ਉਸੇ ਦਿਨ ਸ਼ਾਮ ਨੂੰ ਉਹਨੇ ਅਸਤੀਫਾ ਦੇ ਦਿੱਤਾ। ਹੁਣ ਮੈਂ ਇਸ ਘਟਨਾ ਨੂੰ ਕਿਉਂ ਕੀਤਾ, ਮੈਂ ਇਹ ਦੱਸ ਰਿਹਾ ਕਿ 36 ਸਾਲਾਂ ਦੇ ਵਿੱਚ ਕੀ ਤਬਦੀਲੀ ਹੋਈ ਹੈ। ਜਥੇਦਾਰ ਅਕਾਲ ਤਖਤ ਐਕਟਿੰਗ ਤੇ ਬਾਦਲ ਸਾਹਿਬ ਦੇ ਥਾਪੇ ਹੋਏ,
ਕਿਉਂਕਿ ਅਸੀਂ ਤਾਂ 2015 ਦੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ ਮਾਨਤਾ ਦਿੰਦੇ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਔਰ ਉਸ ਤੋਂ ਪਹਿਲਾਂ ਵੀ ਹਾਲਾਂ ਇਹਦੇ 'ਚ ਦੋ ਰਾਵਾਂ ਸਾਡੇ ਖੈਮੇ 'ਚ ਨੇ। ਉਹਨਾਂ ਦੇ ਵਿੱਚ ਇੱਕ ਤਾਂ ਇਹ ਹੈ ਕਿ ਭਾਈ ਉਹ ਬਾਦਲਾਂ ਦੀ ਖੇਡ ਖੇਡ ਰਹੇ ਨੇ ਔਰ ਬਾਦਲਾਂ ਨੂੰ ਪਤਾ ਹੈ ਕਿ ਭਾਈ ਉਹ ਸਿੱਖ ਹਲਕਿਆਂ 'ਚੋਂ ਮਾਈਨਸ ਹੋ ਚੁੱਕੇ ਨੇ, ਸੋ ਉਹ ਆਪ ਤਾਂ ਅੱਖ ਚੱਬਣਾ ਨਹੀਂ ਚਾਹੁੰਦੇ, ਉਹ ਹਰਪ੍ਰੀਤ ਸਿੰਘ ਹੋਰਾਂ ਨਾਲ ਹੀ ਅੱਖ ਚੱਬ ਰਹੇ ਨੇ ਤਾਂ ਕਿ ਸਿੱਖਾਂ ਦੇ ਵਿੱਚ ਅਕਾਲੀ ਦਲ ਦੀ ਕ੍ਰੈਡੀਬਿਲਿਟੀ ਬਹਾਲ ਕੀਤੀ ਜਾ ਸਕੇ। ਔਰ ਦੂਸਰਾ ਤਬਕਾ ਜਿਹੜਾ ਉਹ ਇਹ ਕਹਿੰਦਾ ਕਿ ਠੀਕ ਹੈ ਇਹਨਾਂ ਦੀ ਵੀ ਮਜਬੂਰੀ ਸੀ ਉਹਨੂੰ ਪਹਿਲੇ ਜਥੇਦਾਰ ਨੂੰ ਕੱਢਣਾ, ਵੀ ਉਹ ਬਹੁਤ ਬਦਨਾਮ ਹੋ ਗਿਆ ਸੀ। ਔਰ ਇਸ ਵੇਲੇ ਜੇ ਗਿਆਨੀ ਹਰਪ੍ਰੀਤ ਸਿੰਘ ਕਿਤੇ ਨਾ ਕਿਤੇ ਆਪਣੀ ਸੋਚ ਤੋਂ ਵੀ ਔਰ ਖਾਸ ਤੌਰ ਤੇ ਬਾਹਰਲੇ ਸਿੱਖਾਂ ਦੀ ਜਿਹੜੀ ਆਵਾਜ਼ ਹੈ ਜਾਂ ਹਰ ਸਿੱਖ ਦੇ ਜਿਹੜੇ ਅੰਦਰ ਦੀ ਆਵਾਜ਼ ਹੈ ਜਿਹਨੂੰ ਜਿਹੜੇ ਜ਼ਮੀਰ ਫਰੋਸ਼ ਹੁੰਦੇ ਨੇ ਉਹ ਨਹੀਂ ਸੁਣਦੇ, ਕਿਉਂਕਿ ਉਹਨਾਂ ਨੇ ਤਾਂ ਜ਼ਮੀਰ ਪਹਿਲਾਂ ਹੀ ਵੇਚੀ ਹੁੰਦੀ ਹੈ, ਕਿ ਉਹਦੀ ਵੀ ਉਹ ਨੁਮਾਇੰਦਗੀ ਕਰਨਾ ਚਾਹੁੰਦੇ ਨੇ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ, ਹਾਲਾਂਕਿ ਮੈਨੂੰ ਯਾਦ ਹੈ ਕਿ ਇਸ ਤੋਂ ਪਹਿਲਾਂ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ, ਲੰਬਾ ਵਕਤ ਰਹੇ। ਉਹਨਾਂ ਦੇ ਪੀਰੀਅਡ 'ਚ ਭਾਵੇਂ ਟੋ ਤਾਂ ਲਾਈਨ ਬਾਦਲ ਦੀ ਕਰਨੀ ਹੁੰਦੀ ਹੈ, ਨਾਨਕਸ਼ਾਹੀ ਕੈਲੰਡਰ ਜਿਹੜਾ ਹੈ ਉਹ ਵੀ ਮੰਨਿਆ ਗਿਆ, RSS ਨੇ ਕੋਸ਼ਿਸ਼ ਕੀਤੀ ਰੋਕਣ ਦੀ। ਔਰ ਇਹਦੇ ਨਾਲ ਹੀ ਜਦੋਂ RSS ਦਾ ਮੂਵ ਸੀ ਕਿ ਉਹਨਾਂ ਨੇ ਜਿਹੜਾ ਮੇਨ ਸਟ੍ਰੀਮ ਸਿੱਖੀ 'ਚੋਂ ਆਉਣਾ ਚਾਹੁੰਦੇ ਸੀ, ਮੰਦਰਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਚਾਹੁੰਦੇ ਸੀ, ਉਹਨਾਂ ਨੇ RSS ਦੇ ਖਿਲਾਫ ਇਹ ਹੁਕਮਨਾਮਾ ਜਾਰੀ ਕੀਤਾ ਸੀ ਕਿ ਭਾਈ ਐਂਟਾਈ ਸਿੱਖ ਕਲਾਸ ਹੈ, ਜਮਾਤ ਹੈ, ਔਰ ਇਹਨਾਂ ਨੂੰ ਕੋਈ ਜਿਹੜਾ ਹੈ ਇਹਨਾਂ ਦੇ ਨਾਲ ਕੋਈ ਸਰੋਕਾਰ ਨਾ ਰੱਖਿਆ ਜਾਏ। ਸੋ ਜ਼ਾਹਰ ਹੈ ਕਿ ਉਹ ਇੱਥੇ ਨਿਊਯਾਰਕ ਦੀ ਸਿੱਖ ਡੇ ਪੈਰੇਡ ਦੇ ਮੌਕੇ ਆਏ ਔਰ ਇੱਥੇ ਵੱਡਾ ਜਿਹੜਾ ਇਕੱਠ ਹੁੰਦਾ ਪੈਰੇਡ ਦੇ ਐਂਡ ਦੇ ਵੇਲੇ, ਔਰ ਮੈਂ ਉਹਨਾਂ ਤੋਂ ਪਹਿਲਾਂ ਐਡਰੈਸ ਕੀਤਾ। ਜ਼ਾਹਰ ਹੈ ਸਿੱਖ ਡੇ ਪੈਰੇਡ ਨਿਊਯਾਰਕ ਦੀ ਖਾਲਿਸਤਾਨ ਡੇ ਪੈਰੇਡ ਹੀ ਹੁੰਦੀ ਹੈ। ਇੱਕ ਐਸਾ ਮਾਹੌਲ ਸੀ ਕਿ ਜਦੋਂ ਮੇਰੇ ਤੋਂ ਬਾਅਦ ਜਥੇਦਾਰ ਸਾਹਿਬ ਨੇ ਐਡਰੈਸ ਕੀਤਾ, ਵਿਦਾਂਤੀ ਸਾਹਿਬ ਨੇ, ਔਰ ਉਹਨਾਂ ਨੇ ਵੀ ਗੱਲ ਹੀ ਇੱਥੋਂ ਸ਼ੁਰੂ ਕੀਤੀ ਕਿ ਭਾਈ ਪੰਛੀਆਂ ਨੂੰ ਵੀ ਆਪਣਾ ਆਲਣਾ ਚਾਹੀਦਾ ਹੁੰਦਾ ਹੈ, ਪੰਛੀ ਵੀ ਆਪਣਾ ਘਰ ਚਾਹੁੰਦੇ ਨੇ, ਤੇ ਸਿੱਖ ਕੌਮ ਨੂੰ ਕਿਉਂ ਨਹੀਂ ਆਪਣਾ ਘਰ ਚਾਹੀਦਾ। ਔਰ ਮੈਨੂੰ ਯਾਦ ਹੈ ਇੱਥੇ ਇੱਕ ਪ੍ਰੋ ਇੰਡੀਆ ਅਖਬਾਰ ਦਾ ਜਰਨਲਿਸਟ ਸੀ, ਉਹ ਸਟੇਜ ਤੋਂ ਉਤਰਦੇ ਮੈਨੂੰ ਉਹਨਾਂ ਨੇ ਕਿਹਾ, ਕਹਿੰਦਾ ਜੀ ਤੁਸੀਂ ਵਿਦਾਂਤੀ ਦੀ ਨੌਕਰੀ ਗਵਾ ਦਿੱਤੀ। ਚਲੋ ਮੁੱਖ ਦੀ ਗੱਲ ਇਹ ਕਿ ਉਸ ਤੋਂ ਬਾਅਦ ਵਿਦਾਂਤੀ ਸਾਹਿਬ ਨੇ ਜਦੋਂ ਜਾਣਾ ਸੀ ਉੱਥੋਂ ਆਰਡਰ ਆਇਆ ਕਿ ਅਜੇ ਤੁਸੀਂ ਉੱਥੇ ਹੀ ਰੁਕੋ, ਕਿਉਂਕਿ ਇੱਕ ਬਾਈ ਇਲੈਕਸ਼ਨ ਹੋਣੀ ਸੀ। ਭਾਰਤ ਭਰ ਦੇ ਵਿੱਚ ਰੌਲਾ ਪੈ ਗਿਆ ਉਹਨਾਂ ਦੀ ਸਟੇਟਮੈਂਟ ਦਾ ਕਿ ਜਥੇਦਾਰ ਨੇ ਨਿਊਯਾਰਕ ਦੀ ਖਾਲਿਸਤਾਨੀਆਂ ਦੀ ਸਟੇਜ ਤੋਂ ਜਿਹੜਾ ਹੈ ਉਹ ਸਪੋਰਟ ਕੀਤਾ ਔਰ ਉਹ ਵਾਇਆ ਇੰਗਲੈਂਡ ਵਗੈਰਾ ਗਏ, ਪਰ ਬਹੁਤੀ ਦੇਰ ਨਹੀਂ ਟਿਕੇ। ਕੁਝ ਮਹੀਨਿਆਂ ਬਾਅਦ ਹੀ ਜਦੋਂ ਤੱਕ ਉਹ ਵਾਪਸ ਗਏ ਉਹਨਾਂ ਤੋਂ ਰਿਜ਼ਾਈਨ ਲੈ ਲਿਆ ਗਿਆ। तो ਅੱਜ ਜਦੋਂ ਪ੍ਰੈਸ ਕਾਨਫਰੰਸ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੀਤੀ ਔਰ ਉਹਦੇ ਚ ਬੜੀਆਂ ਦੋ ਤਿੰਨ ਗੱਲਾਂ ਸਪਸ਼ਟ ਹਨ, ਅਸੀਂ ਉਹਦੀ ਵੀਡੀਓ ਵੀ ਸ਼ੇਅਰ ਕਰਾਂਗੇ ਤਾਂ ਕਿ ਉਹਨਾਂ ਦੀ ਜ਼ਬਾਨੀ ਹੀ ਜਿਹੜਾ ਓਰੀਜਨਲ ਹੈ ਉਹ ਸੁਣ ਸਕਣ। ਲੇਕਿਨ ਜਿਹੜੀਆਂ ਉਹਨਾਂ ਦੀਆਂ ਦੋ ਤਿੰਨ ਸਟੇਟਮੈਂਟਸ ਨੇ ਉਹਦੇ ਚ ਉਹਨਾਂ ਨੇ ਕਿਹਾ ਕਿ ਜੇ ਸਾਨੂੰ ਖਾਲਿਸਤਾਨ ਮਿਲ ਜਾਏ ਤਾਂ ਮਨਜ਼ੂਰ ਕਰਾਂਗੇ। ਅੰਨਾ ਕੀ ਭਾਲੇ ਚਾਰ ਅੱਖਾਂ, ਭਲਾ ਵੈਸੇ ਦੋ ਅੱਖਾਂ ਦੀ ਗੱਲ ਹੁੰਦੀ ਹੈ ਪਰ ਉਹ ਜ਼ਾਹਰ ਹੈ ਕਿ ਬਈ ਇਹ ਇੱਕ ਜਜ਼ਬਾਤ ਵੀ ਹੁੰਦਾ ਵੀ ਇਹਨੇ ਨੇ ਅੱਖ ਦੇਖੀ ਨਹੀਂ ਹੁੰਦੀ। ਉਹ ਕਹਿੰਦਾ ਮੈਨੂੰ ਚਾਰ ਦਿਓ, ਉਹਨੂੰ ਜੇ ਕੋਈ ਕਹੇ ਕਿ ਕੀ ਮੰਗਦਾ ਹੋਵੇ ਚਾਰ ਅੱਖਾਂ ਮੰਗਦਾ ਹੁੰਦਾ, ਭਾਣੇ ਵੀ ਪਿੱਛਾ ਵੀ ਦੇਖ ਸਕੇ। ਇਹ ਇੱਕ ਬੜੀ ਸਿਗਨੀਫੀਕੈਂਟ ਗੱਲ ਹੈ। ਤੇ ਫਿਰ ਜਦੋਂ ਮੀਡੀਆ ਵਾਲਿਆਂ ਦੇ ਸਵਾਲ ਸ਼ੁਰੂ ਹੋਏ ਤੇ ਉਹਦੇ ਚ ਉਹਨਾਂ ਨੇ ਪੁੱਛਿਆ ਕਿ ਭਾਈ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਤਾਂ ਇਹ ਕਿਹਾ ਸੀ ਕਿ ਜਿਸ ਦਿਨ ਫੌਜ ਦਾ ਪੈਰ ਪੈ ਦਰਬਾਰ ਸਾਹਿਬ ਦੀ ਹਦੂਦ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਉਹਨਾਂ ਨੇ ਕਿਹਾ ਸੰਤਾਂ ਦੀ ਸੋਚ ਨੂੰ ਕਾਇਮ ਰੱਖਣਾ ਬੜਾ ਜ਼ਰੂਰੀ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਸਾਨੂੰ ਇਤਿਹਾਸ ਜ਼ਰੂਰੀ ਹੈ, ਕਿਉਂਕਿ ਅਕਾਲ ਤਖਤ ਸਾਹਿਬ ਇਸੇ ਹੀ ਬੇਗਮਪੁਰਾ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਇਸ ਦੀ ਨੁਮਾਇੰਦਗੀ ਕਰਦੇ। ਫਿਰ ਉਹਨਾਂ ਨੂੰ ਕਿਹਾ ਕਿ ਕੀ ਤੁਸੀਂ ਖਾਲਿਸਤਾਨ ਦੀ ਹਮਾਇਤ ਕਰਦੇ ਹੋ? ਤੇ ਉਹਨਾਂ ਦੇ ਜਵਾਬ ਉਹਨਾਂ ਨੇ ਕਿਹਾ ਦੁਨੀਆ ਵਿੱਚ ਕਿਹੜਾ ਸਿੱਖ ਹੈ ਜਿਹੜਾ ਖਾਲਿਸਤਾਨ ਨਹੀਂ ਚਾਹੁੰਦਾ। ਮੈਂ ਸਮਝਦਾ ਹਾਂ ਵੀ ਬੇਸ਼ੱਕ ਹਰ ਕੋਈ ਆਪੋ ਆਪਣੇ ਢੰਗ ਨਾਲ ਚੀਰਫਾੜ ਕਰੇਗਾ। ਇਸ ਵੇਲੇ ਜਿਹੜਾ ਹਿੰਦੂ ਮੀਡੀਆ ਨੂੰ ਵੀ ਸੱਪ ਸੁੰਘਿਆ ਹੋਇਆ, ਪਰ ਕੱਲ ਤੱਕ ਪਹੁੰਚਦੇ ਆ ਜਿਹੜੀਆਂ ਫਿਰ ਉਹ 3.5 ਫੁੱਟੀਆਂ ਐਂਕਰਾਂ ਨੇ ਉਹ 6-6 ਫੁੱਟ ਉੱਚੀਆਂ ਉਛਲਣਗੀਆਂ। ਉਹ ਕਹਿਣਗੀਆਂ ਕਿ ਵੀ ਹੁਣ ਸਿੱਖਾਂ ਨੂੰ ਫਿਰ ਸਬਕ ਸਿਖਾਉਣ ਦਾ ਵੇਲਾ ਆ ਗਿਆ। ਪਹਿਲਾ ਅਕਾਲ ਤਖਤ ਢਾਇਆ ਸੀ ਇਹਨਾਂ ਨੇ, ਉਹ ਅਸੀਂ ਢਾਇਆ ਸੀ ਇਹਨਾਂ ਨੇ ਬਣਾ ਲਿਆ, ਪਰ ਹੁਣ ਸੋਚ ਫਿਰ ਆ ਗਈ ਹੈ ਔਰ ਹੁਣ ਇਹਨੂੰ ਜਿਹੜਾ ਕ੍ਰਸ਼ ਕਰੋ ਦੂਜਾ ਕਰੋ। ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਸਭ ਕਿਸ ਡਾਇਰੈਕਸ਼ਨ ਦੇ ਵਿੱਚ
लैके जाते हैं। पर मैं समझदा कि एक सिख दे नाते भी साडा बेशक ढांचा की है, उहदे च बैठे हो की करते हैं, पर मैं यही घटना जिहड़ी है अज खिजर हयात खान टिवाणे वाली इसलिए मैंशन की कि कई बार नो मैटर किदी कोई पेरोल ते हुंदा है, ਉਹਦਾ मकसद की हुंदा है, एक ऐसा माहौल सिरजिया जाता है कि अल्टीमेटली जिहड़ा ट्रेटर हुंदा है, किथे खिजर हयात नूं जूते चार मारो कहंदे सी ते उत्थों ही सी कि लाहौर से खबर आई है खिजर हमारा भाई है, क्योंकि उसे शाम जदों उन्हें रिजाइन किया कायदे आजम ने कहा हुण पाकिस्तान बनन तो कोई नहीं रोक सकता, ये फाइनल हर्डल जिहड़ी है वो असीं ओवरकम कर लई। सो मैं ये समझदा है कि ये भी अपने आप दे विच एक साडी मूवमेंट दी सक्सेस है कि 36 वरियां बाद किथे वो बादल टोला, किथे वो टोड़ा, तलवंडी, बरनाला, रामूवालिया, तुसी ट्रेटर्स दी लाइन लो ਜਿਹੜੇ ਖੁਫੀਆ ਮੀਟਿੰਗਾਂ ਇੰਦਰਾ ਗਾਂਧੀ ਨਾਲ ਕਰਦੇ ਸੀ, ਜਿਨ੍ਹਾਂ ਨੇ ਕਿਤੇ ਨਾ ਕਿਤੇ ਹਰੀ ਝੰਡੀ ਦਿੱਤੀ ਸੀ ਕਿ ਕੋਈ ਗੱਲ ਨਹੀਂ ਭਾਈ, ਇਹ ਸਾਡੇ ਤੋਂ ਸਾਂਭੇ ਨਹੀਂ ਜਾਂਦੇ ਪਿੰਡਾਂ ਵਾਲੇ, ਤੁਸੀਂ ਕਰ ਲਓ ਜੋ ਕਰਨਾ ਹੈ। ਅੱਜ ਕਿੱਥੇ, ਔਰ ਇਹ ਗੱਲ ਵਿੱਚ ਇੱਕ ਹੋਰ ਵੀ ਸਿਗਨੀਫੀਕੈਂਟ ਹੈ ਕਿ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਨਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਬੈਠਾ ਲੌਂਗੋਵਾਲ, ਔਰ ਉਹਨੂੰ ਜਦੋਂ ਬਾਅਦ ਵੀ ਪੁੱਛਿਆ ਜਾਂਦਾ ਹੈ ਕਿ ਜੀ ਕੀ ਤੁਸੀਂ ਸਹਿਮਤ ਹੋ, ਉਹਨਾਂ ਨੇ ਜਿਹੜੀ ਖਾਲਿਸਤਾਨ ਤੇ ਦੂਜੇ, ਉਹਨਾਂ ਨੇ ਕਿਹਾ ਜੀ ਜੋ ਕਿਹਾ ਸਿੰਘ ਸਾਹਿਬ ਨੇ ਠੀਕ ਕਿਹਾ। ਕੱਲ ਨੂੰ ਉਹਨੇ ਕੀ ਟਵਿਸਟ ਦੇਣੀ ਹੈ ਜਾਂ ਬਾਦਲਾਂ ਨੇ ਕੀ ਦੇਣੀ ਹੈ, ਜਾਂ ਇਹਨਾਂ ਦੀ ਜਿਹੜੀ ਉਹ ਬੀਬੀ ਸਿਮਰੋ ਮਾਸੀ ਹੈ ਹਰਸਿਮਰਨ ਕੌਰ, ਉਹਨੇ ਕੀ ਕਹਿਣਾ, ਉਹਦੀ ਤਾਂ ਵਜ਼ਾਰਤ ਨਜ਼ਰ ਆ ਰਹੀ ਹੈ ਚਾਰ, ਉਹ ਤਾਂ ਜਿਹੜੇ ਨੇ ਤਰਲੇ ਕਰਕੇ ਤਾਂ ਉਹਨਾਂ ਨੇ ਵਜ਼ਾਰਤ ਲਈ ਹੋਈ ਹੈ। ਕਿਵੇਂ ਹਕੂਮਤੀ ਲਾਣਾ ਔਰ ਇਹ ਕਰੇਗਾ ਰਿਐਕਟ, ਉਹਨੂੰ ਇਹ ਕਰਨਗੇ। ਪਰ ਮੈਂ ਸਮਝਦਾ ਹਾਂ ਕਿ ਇਹ ਸਾਡੀ ਮੂਵਮੈਂਟ ਦੀ ਸਕਸੈਸ ਹੈ ਕਿ ਇਸ ਕਿਸਮ ਦਾ ਖਾਲਿਸਤਾਨ ਦਾ ਮਾਹੌਲ ਸਿਰਜਿਆ ਗਿਆ ਹੈ ਕਿ ਜਿਹੜੇ ਇਹਨਾਂ ਦੇ ਜਿਹੜੇ ਆਲਰੇਡੀ ਟ੍ਰੇਟਰਸ ਨੇ ਕੌਮ ਦੇ, ਬਾਦਲ ਐਂਡ ਰਾਣਾ, ਇਹਨਾਂ ਦੇ ਜਿਹੜੇ ਥਾਪੇ ਉਹ ਵੀ ਉਸ ਤਪਸ਼ ਨੂੰ ਵੀ ਮਹਿਸੂਸ ਕਰਦੇ ਨੇ, ਉਸ ਦਰਦ ਨੂੰ ਤਾਂ ਪਤਾ ਨਹੀਂ ਕਰਦੇ ਨੇ ਕਿ ਨਹੀਂ, ਪਰ ਉਹਨਾਂ ਨੂੰ ਵੀ ਇਹ ਲੱਗਾ ਕਿ ਭਾਈ ਨਹੀਂ, ਅਲਟੀਮੇਟਲੀ ਜੇ ਜਥੇਦਾਰ ਇਹ ਕਹਿੰਦਾ ਕਿ ਦੁਨੀਆ 'ਚ ਕਿਹੜਾ ਸਿੱਖ ਹੈ ਜਿਹੜਾ ਖਾਲਿਸਤਾਨ ਨਹੀਂ ਚਾਹੁੰਦਾ, ਇਹ ਗੱਲ ਹਰ ਪੱਖੋਂ ਠੀਕ ਹੈ, ਕਿਉਂਕਿ ਸਿੱਖ ਤਾਂ ਦੋ ਵੇਲੇ ਪੜ੍ਹਦੇ ਹੀ ਰਾਜ ਕਰੇਗਾ ਖਾਲਸਾ ਨੇ, ਪਰ ਇਸ ਕਲਾਸ ਨੇ, ਬਾਦਲ ਐਂਡ ਕੰਪਨੀ ਨੇ ਇਹਨੂੰ ਪਾਸਟ ਹਿਸਟਰੀ ਬਣਾ ਦਿੱਤਾ ਸੀ ਜੀ, ਇਹ ਪਹਿਲੇ ਦੌਰ ਦੀ ਗੱਲ ਹੈ, ਹੁਣ ਜਿਹੜਾ ਸਾਨੂੰ ਕੋਈ ਨਹੀਂ ਹੈ। ਸੋ ਅਸੀਂ ਇਸ ਸਾਰੇ ਨੂੰ ਮੁਬਾਰਕ ਕਹਿੰਦੇ ਹਾਂ। ਮੈਂ ਸਮਝਦਾ ਵੀ ਇਹ ਇੱਕ ਰੀਜ਼ਨੇਬਲੀ ਇਸ ਗੱਲ ਨੂੰ ਅਸੀਂ ਦੇਖੀਏ ਤੇ ਇਹ ਇੱਕ ਜਿੱਤ ਹੈ ਸਾਡੀਆਂ ਉਹਨਾਂ ਸਾਰੀਆਂ ਤਾਕਤਾਂ ਦੀ, ਔਰ ਜ਼ਾਹਰ ਹੈ ਕਿ ਅਸੀਂ ਇਸ ਨਾਲ ਸੰਬੰਧਿਤ ਗੱਲਬਾਤ ਨੂੰ ਆਉਣ ਵਾਲੇ ਦਿਨਾਂ 'ਚ ਵੀ ਜਾਰੀ ਰੱਖਾਂਗੇ। ਇਹ ਸਾਰੇ ਘੱਲੂਘਾਰੇ ਨਾਲ ਸੰਬੰਧਿਤ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਤਬਾਹੀ, ਕਿਵੇਂ ਜਿਸ ਫੌਜ ਨੇ ਹਮਲਾ ਕੀਤਾ ਉਹਨਾਂ ਦੇ ਜਿਹੜੇ ਅਫਸਰ ਸੀ ਉਹਨਾਂ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਜਵਾਨਾਂ ਨੂੰ ਸੱਦ ਕੇ ਜਿਹੜਾ ਗੈਲੈਂਟਰੀ ਅਵਾਰਡ ਦਿੱਤੇ ਗਏ, ਮੈਡਲ ਦਿੱਤੇ ਗਏ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ। ਫਿਰ ਇਸ ਸਾਰੇ ਦੇ ਨਾਲ ਅਸੀਂ ਦੂਸਰਾ ਪਾਰਟ ਵੀ ਦੇਖ ਰਹੇ ਹਾਂ ਕਿ ਕਿਵੇਂ ਅੱਜ ਵੀ ਇਸ ਵੇਲੇ ਜਿੱਥੇ ਉਹਨਾਂ ਨੇ ਇਸ ਸਾਰੇ ਦੇ ਵਿੱਚ ਇਨਫੋਰਮੇਸ਼ਨ ਵਾਰਫੇਅਰ ਸਾਨੂੰ ਸਭ ਨੂੰ ਚੁੱਪ ਕਰਵਾ ਦਿੱਤਾ ਹੈ ਉੱਥੋਂ ਕੱਟ ਆਫ ਕਰਕੇ, ਲੇਕਿਨ ਕਿਵੇਂ ਨੈਗੇਟਿਵਿਟੀ RSS ਵੱਲੋਂ ਔਰ ਉਹਨਾਂ ਦੇ ਉਹ ਹਰਿੰਦਰ ਸਿੱਕੇ ਵਰਗਾ ਜਿਹਦੇ ਰਾਹੀਂ ਨਾਨਕ ਸ਼ਾਹ ਫਕੀਰ ਵਰਗੀ ਜਿਹੜੀ ਹੈ ਇੱਕ ਘਟੀਆ ਫਿਲਮ ਬਣਵਾਈ, ਇਹ ਸਾਰੇ ਹੁਣ ਕਲੇਮ ਈਵਨ ਹਰਮੰਦਰ ਸਾਹਿਬ ਤੇ ਵੀ RSS ਦੇ ਇਹ ਕਰ ਰਹੇ ਨੇ ਕਿ ਜੀ ਇਹ ਪਹਿਲਾਂ ਇੱਕ ਪੁਰਾਣਾ ਮੰਦਿਰ ਸੀ, ਜਿਵੇਂ ਇਹਨਾਂ ਨੇ ਬਾਬਰੀ ਮਸਜਿਦ ਤੇ ਕਬਜ਼ਾ ਕੀਤਾ ਔਰ ਉਹਨੂੰ ਮੰਦਿਰ 'ਚ ਕਨਵਰਟ ਕੀਤਾ, ਉਹਦੇ ਲਈ ਵੀ ਇਹ ਗਰਾਊਂਡ ਲੇ ਕਰ ਰਹੇ ਨੇ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਸ ਵੇਲੇ ਜਿਹੜੀ ਸਿੱਖਾਂ ਦੀ ਸਪਿਰਿਟ ਹੈ ਰਾਉਂਡ ਦਾ ਗਲੋਬ ਉਹ ਇਨਡੋਮੀਟੇਬਲ ਹੈ, ਔਰ ਭਾਰਤ ਦੇ ਹਵਾਲੇ ਨਾਲ ਜੇ ਗੱਲ ਕਰੀਏ ਕਿ ਇੱਕ ਤੋਂ ਬਾਅਦ ਇੱਕ ਜਿਹੜੇ ਚੈਲੰਜਸ ਨੇ ਉਹ ਤਾਂ ਸਾਹਮਣੇ ਉਹਨਾਂ ਨੂੰ ਬੇਨਕਾਬ ਕਰ ਹੀ ਰਹੇ ਨੇ। ਚਾਈਨਾ ਦੇ ਨਾਲ ਵੀ ਜਿਹੜੀ ਇਹਨਾਂ ਦੀ ਲੈਫਟੀਨੈਂਟ ਜਨਰਲ ਲੈਵਲ ਦੀ ਮੀਟਿੰਗ ਸੀ ਉਸ ਦੇ ਵਿੱਚ ਇਹ ਦੇਖਣ 'ਚ ਆਇਆ, ਇਹ ਵੀ ਇੱਕ ਖਾਸ ਹੁੰਦਾ ਜਦੋਂ ਤੁਸੀਂ ਕਿਸੇ ਨੂੰ ਡਿਪਲੋਮੈਟਿਕ ਸਲੈਪ ਦੇਣਾ ਹੋਏ ਕਿ ਇਹਨਾਂ ਦਾ ਲੈਫਟੀਨੈਂਟ ਜਨਰਲ, ਇਹਨਾਂ ਨੇ ਮੇਕ ਸ਼ੋਰ ਕੀਤਾ ਕਿ ਪੱਗ ਵਾਲਾ ਸਿੱਖ ਹੋਏ ਹਰਿੰਦਰ ਸਿੰਘ, ਉਹ ਗੱਲਬਾਤ ਲਈ ਗਏ। ਚਾਈਨਾ ਨੇ ਬਰਾਬਰ ਦਾ ਲੈਫਟੀਨੈਂਟ ਜਨਰਲ ਨਹੀਂ ਭੇਜਿਆ, ਉਹਨਾਂ ਨੇ ਮੇਜਰ ਜਨਰਲ ਭੇਜਿਆ, ਜੂਨੀਅਰ ਰੈਂਕ। ਸੋ ਜ਼ਾਹਰ ਹੈ ਕਿ ਪਹਿਲਾ ਡਿਪਲੋਮੈਟਿਕ ਸਨਬ ਜਿਹੜਾ ਉਹ ਇਹ ਹੈ, ਔਰ ਮੀਡੀਆ 'ਚ ਕੋਈ ਖਬਰ ਨਹੀਂ ਹੈ ਕਿ ਉਹਦਾ ਕੀ ਨਿਕਲਿਆ,
पर जिन्ने साडे सोर्सेज ने ये दस्सिया कि चीनिया ने बिल्कुल 1 इंच भी थां देण दी गल्लों ये बड़ा बड़ा एक लोड नक्शियां दा चुक के लै गए सी कि जी जिहड़ा फलाना सी फलानी ट्रीटी 1852 दी ढिमकी उन्होंने कहा ऑल राइट सानू दे दिओ कापी विल सी और गुड बाय करके उन्होंने जिहड़ा हाथ मिला के वो वापस चले गए। सो जिहड़ा कल साडा इस दे उत्ते तबसरा सी कि भाई अल्टीमेटली इहदे चों कुछ नहीं निकलना है, इन्हां दी ह्यूमिलेशन जारी रहेगी। हालां बयानबाजियां उत्थे वो दे रहे ने 1 इंच जमीन भी नहीं लेने देंगे। वो भाई जिहड़ी 3 हफ्ते पहला तुहाडी 60 स्क्वायर किलोमीटर लई है वही लै लो वापस, अगों तो 1 इंच की बाहर च गल करना। सो कुल मिला के मैं समझदा है भी ਇਹ ਡਿਵੈਲਪਮੈਂਟਸ ਉਸ ਖਿੱਤੇ ਦੇ ਵਿੱਚ ਚੰਗੀਆਂ ਨੇ। ਕਰੋਨਾ ਦੇ ਹਵਾਲੇ ਨਾਲ ਵੀ ਗਊ ਮੂਤਰ ਨੂੰ ਹਰ ਚੀਜ਼ ਦਾ ਇਲਾਜ ਦੱਸਣ ਵਾਲੇ ਔਰ ਜਿਨ੍ਹਾਂ ਦੇ ਕੋਲ ਰਾਮਦੇਵ ਵਾਸੂਦੇਵ ਔਰ ਇਹ ਸਾਰੇ ਫਰਾਡੀਏ ਪਤੰਜਲੀ ਔਰ ਫਲਾਣਾ ਕਰੋੜਾਂ ਅਰਬਾਂ ਰੁਪਈਆਂ ਦੀਆਂ ਦਵਾਈਆਂ ਜਿਹੜੀਆਂ ਨੇ ਗਊ ਮੂਤਰ ਚ ਬਣਾਉਣ ਵਾਲੇ ਕਿ ਜੀ ਸਾਡੀ ਬਹੁਤ ਇਮਿਊਨਿਟੀ ਹੈ। ਇਸ ਵੇਲੇ ਭਾਰਤ ਜਿਹੜਾ ਹੈ ਉਹ 5ਵੇਂ ਨੰਬਰ ਤੇ ਆ ਗਿਆ ਕਰੋਨਾ ਦੇ ਕੇਸਿਸ ਦੇ ਵਿੱਚ, ਈਵਨ ਇਟਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। और 2,39,644 कोरोना पॉजिटिव केस ने। और आज मोदी दे यार ट्रंप ने भी कहा कि जी भारत और चीन दे विच साडे तो भी ज्यादा केस ने जे उत्थे टेस्ट होए। चलो चीन तो पहला ही जिहड़ा है वो बदनाम है, उन्होंने तो कीता ही होया, पर ट्रंप दे मूंहों भारत दा भी निकलना कि भी ये तो कुछ भी नहीं, इन्हां दे केस तो अमरीका तो ज्यादा ने उत्थे। और अमरीका दे केसां दी गल करिए तो अमरीका च इस वेले 1,69,69,406 कोरोना पॉजिटिव ने और 1,11,478 डेथ्स हुई ने। सो ट्रंप साहब कहते हैं कि भारत दे विच साडे तो ज्यादा केस ने। सो हुण जिहड़े सारे इन्हां दोनों दोस्तां नूं बहुत सैलीब्रेट करदे ने, वो जरूर देखण, इस गल दा ध्यान देण। और ज़ाहिर है पाकिस्तान भी पिछे नहीं है, केसेस तेजी नाल वाधा हो रहा है। 93,983 टोटल केस ने और 1,935 ਜਿਹੜੀਆਂ ਨੇ ਉਹ ਡੈਥਸ ਹੋ ਚੁੱਕੀਆਂ ਨੇ। ਸੋ ਅਸੀਂ ਜਿੱਥੇ ਅਮਰੀਕਾ ਦੇ ਵਿੱਚ ਇਸ ਗੱਲ ਦੀ ਤਸੱਲੀ ਹੈ ਕਿ ਘੱਟੋ ਘੱਟ ਪ੍ਰੋਟੈਸਟ ਜਿਹੜੇ ਨੇ ਉਹ ਪੀਸਫੁਲ ਹੋਣੇ ਸ਼ੁਰੂ ਹੋਏ ਨੇ। ਔਰ ਇਹ ਵੀ ਮੈਂ ਜਿਵੇਂ ਹਮੇਸ਼ਾ ਇਹ ਕਹਿੰਦਾ ਕਿ ਅਮਰੀਕਾ ਦਾ ਇਹਨਾਂ ਦਾ ਇੱਕ ਆਪਣਾ ਸਿਸਟਮ ਹੈ, ਰੈਜ਼ਿਸਟੈਂਸ ਵੀ ਹੁੰਦੀ ਹੈ, कॉमन सेंस प्रवेल करती है, बैटर आइडिया प्रवेल करता है। जिस मर्जी क्राइसिस चो अमरीका लंघिया हो, जो मैं 20वीं सदी की हिस्टरी देखा है, ग्रेट डिप्रैशन 1930s तो लैके सैकेंड वर्ल्ड वॉर, 60s की सिविल लिबर्टी मूवमेंट, वियतनाम वॉर, उस सारे तो बाद 9/11 अमरीका जिहड़ा उस सारे चो सुरखरू हुंदा रहा है। और असीं समझदे हां भी इस सारे क्राइसिस चो भी जिहड़ा ये नस्लवाद दे लई ਜਿਹੜਾ ਇੱਕ ਫਾਈਨਲ ਡੈਥ ਨੈਲ ਵੀ ਹੋਏਗੀ ਜਿਸ ਅੰਦਾਜ਼ ਦੇ ਵਿੱਚ। ਔਰ ਇਹ ਜਿਹੜੀ ਖੁਸ਼ੀ ਦੀ ਗੱਲ ਹੈ ਕਿ ਇਹ ਕੋਈ ਕਾਲਿਆਂ ਵੱਲੋਂ ਕੀਤੇ ਜਾ ਰਹੇ ਵਿਖਾਵੇ ਨਹੀਂ ਨੇ, ਵੱਡੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਜਿਹੜੇ ਗੋਰੇ ਨੇ। ਔਰ ਇੱਕ ਘਟਨਾ ਜਿਹੜੀ ਕਿ ਇੱਥੇ ਬਫਲੋ ਦੇ ਵਿੱਚ ਹੋਈ, ਨਿਊਯਾਰਕ ਸਟੇਟ 'ਚ, ਇੱਕ ਬਜ਼ੁਰਗ ਗੋਰਾ 74-75 ਸਾਲ ਦਾ ਜਿਹੜਾ ਕਿ ਉਹਨਾਂ ਨੇ ਪੁਲਿਸ ਦੀ ਟੁਕੜੀ ਆ ਰਹੀ ਹੈ ਗੋਰਿਆਂ ਦੀ, ਇਹ ਵੀ ਗੋਰਾ ਔਰ ਇਹ सोशल जस्टिस ਲਈ ਖਲੋਣ ਵਾਲਾ ਬੰਦਾ ਹੈ, ਉਹ ਜਾਂਦਾ ਹੈ ਔਰ ਉਹ ਗੱਲ ਕਰ ਰਿਹਾ ਪੁਲਿਸੀਏ ਨਾਲ, ਪਿੱਛੋਂ ਦੀ ਕਾਂਦਾ ਹੈ, ਉਹਨੂੰ ਪੁਸ਼ ਕਰਦਾ ਹੈ ਔਰ ਉਹ ਥੱਲੇ ਜਾ ਡਿੱਗਦਾ, ਉਹਦਾ ਸਿਰ ਵੱਜਦਾ। ਹਾਲਾਂ ਉਹ ਸਰਵਾਈਵ ਕਰ ਗਿਆ, ਲੇਕਿਨ ਉਹ ਵੀਡੀਓ ਜਿਹੜੀ ਹੈ ਉਹ ਇੰਨਾ ਕੁ ਹੁੰਦਾ ਹੈ ਕਿ ਫੌਰਨ ਉਹ ਅਫਸਰ ਵੀ ਸਸਪੈਂਡ ਹੁੰਦੇ ਨੇ। ਹਾਲਾਂ ਤੁਸੀਂ ਦੇਖੋ ਕਿ ਰੇਸਿਜ਼ਮ ਦੀ ਕਿੰਨੀ ਡੈਪਥ ਹੈ ਕਿ ਉਹ ਜਿਹੜਾ ਸਕੁਆਡ ਐਂਟੀ ਰਾਇਟ ਜਿਹੜਾ ਉਹਦੇ 80 ਜਾਂ 90 ਉਹਦੇ ਚ ਜਿਹੜੀ ਟੀਮ ਸੀ, ਉਹਨਾਂ ਸਾਰਿਆਂ ਨੇ ਜਿਹੜਾ ਉਹ ਡਿਊਟੀ ਤੋਂ ਪਿੱਛੇ ਹਟ ਗਏ ਕਿ ਜੀ ਅਸੀਂ ਨਹੀਂ ਕਰਨੀ, ਸਾਡੇ ਆਫਿਸ ਅਨੁਸਾਰ। ਲੇਕਿਨ ਨਿਊਯਾਰਕ ਦੇ ਗਵਰਨਰ, ਮੈਂ ਕੱਲ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖ ਰਿਹਾ ਸੀ, ਮੇਅਰ ਜਿਹੜੇ ਮਿਸਟਰ ਕਿਊਮੋ, ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਉਹਨਾਂ ਨੂੰ ਜਿਹੜਾ ਉਹ ਜਿਹੜਾ ਚਾਰਜ ਕੀਤਾ ਗਿਆ ਔਰ ਸਸਪੈਂਡ ਕੀਤਾ। ਔਰ ਇਹ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਡੀਪ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਜਿਸ ਅੰਦਾਜ਼ ਦੇ ਵਿੱਚ ਇਹ ਵੀ ਮੈਂ ਸਮਝਦਾ, ਜਿੱਥੇ ਅਸੀਂ ਬਹੁਤ ਸਾਰੀਆਂ ਗੱਲਾਂ ਲਈ ਰੇਸਿਜ਼ਮ ਜਾਂ ਵਾਈਟ ਮੈਨ ਕਲਪਰੇਟ, ਇਹ ਵੀ ਬਿਊਟੀ ਹੈ ਕਿ ਅਮਰੀਕਾ 'ਚ ਜਿਹੜੀ ਵੀ ਚੇਂਜ ਵੀ ਆਈ ਹੈ ਉਹ ਸਿਵਲ ਲਿਬਰਟੀ ਮੂਵਮੈਂਟ ਦੇ ਵੇਲੇ ਹੋਏ ਜਾਂ ਐਂਟੀ ਵਾਰ ਹੋਏ ਜਾਂ ਅੱਜ ਵੀ ਹੈ, ਉਹਦੀ ਲੀਡਰਸ਼ਿਪ ਦੇ ਵਿੱਚ ਵੀ ਫਿਰ ਗੋਰੇ ਹੀ ਹੁੰਦੇ ਨੇ।
ਕਿਉਂਕਿ ਉਹ ਜਸਟਿਸ ਪਿਆਰ ਕਰਨ ਵਾਲੇ ਅੱਗੇ ਆਉਂਦੇ ਨੇ। ਸੋ ਅਸੀਂ ਹੋਪ ਕਰਦੇ ਹਾਂ ਇੱਕ ਅਮਰੀਕਾ ਦੇ ਵਾਸੀ ਹੋਣ ਦੇ ਨਾਤੇ ਕਿ ਇਸ ਮੁਲਕ ਦੇ ਵਿੱਚ ਹਾਲਾਤ ਨਾਰਮਲ ਹੋਣ ਔਰ ਕੁੱਲ ਆਲਮ ਦੇ ਵਿੱਚ ਜਿੱਥੇ ਅਸੀਂ ਕਰੋਨਾ ਦੇ ਪੀੜਤਾਂ ਦੇ ਲਈ ਅਰਦਾਸ ਕਰਦੇ ਹਾਂ, ਉੱਥੇ ਜ਼ਾਹਰ ਹੈ ਕਿ ਘੱਲੂਘਾਰਾ ਹਫ਼ਤੇ ਦੀ ਅੱਜ ਬਹੁਤ ਸਾਰੀ ਥਾਵਾਂ ਤੇ ਬੇਸ਼ੱਕ ਗੁਰਦੁਆਰਿਆਂ 'ਚ ਇਕੱਠ ਨਹੀਂ ਹੋ ਸਕਦੇ, ਲੇਕਿਨ ਜਿਹੜਾ ਉਹ ਸਿੰਬੋਲਿਕ ਅਰਦਾਸ ਹਰ ਥਾਂ ਤੇ ਹੋ ਰਹੀ ਹੈ ਕਿ ਸਤਿਗੁਰੂ ਰਹਿਮਤ ਕਰਨ। ਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਪੰਥ ਦੇ ਵਾਲੀ ਨੇ, ਉਹਨਾਂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਇਸ ਕੌਮ ਦੇ ਉੱਤੇ ਤਰੁੱਠ ਕੇ ਬਖਸ਼ਿਸ਼ ਕਰਨ ਔਰ ਕੌਮ ਨੂੰ ਆਪਣਾ ਘਰ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣ, ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਕੰਟਰੋਲ ਹੋਏ ਔਰ ਸਰਬੱਤ ਦੇ ਭਲੇ ਦਾ ਮੈਸੇਜ ਜਿਹੜਾ ਅਸੀਂ ਦੋ ਵੇਲੇ ਦੀ ਅਰਦਾਸ 'ਚ ਦੁਹਰਾਉਂਦੇ ਹਾਂ, ਅਸੀਂ ਗੁੱਡ ਆਫ ਆਲ ਬਿਨਾਂ ਕਿਸੇ ਜ਼ਾਤ, ਰੰਗ, ਨਸਲ, ਧਰਮ, ਜੈਂਡਰ, ਨੈਸ਼ਨੈਲਿਟੀ, ਰੀਜਨ ਦੇ ਵਿਤਕਰੇ ਦੇ ਸਭ ਦੇ ਨਾਲ ਖਾਲਿਸਤਾਨ ਦੇ ਵਿੱਚ ਇੱਕ ਬਰਾਬਰ ਦੇ ਸ਼ਹਿਰੀ ਵਾਂਗ ਸਲੂਕ ਹੋਏਗਾ ਔਰ ਪਰਸੂਟ ਆਫ ਹੈਪੀਨੈਸ ਔਰ ਇੱਕ ਆਈਡੀਅਲ ਸਪਿਰਿਚੁਅਲ ਆਈਡੀਅਲਸ ਦੇ ਉੱਤੇ ਖਲੋਤੀ ਸਟੇਟ, ਜਿੱਥੇ ਸੱਚਮੁੱਚ ਬਾਬਾ ਗੁਰੂ ਨਾਨਕ ਸਾਹਿਬ ਦਾ ਉਹ ਦੇਵਤੇ ਦਾ ਮੈਸੇਜ ਜਿਹੜਾ ਕਿ ਫਾਈਨਲੀ ਜਿਸ ਨੂੰ ਸਿੱਖ ਰਾਜ ਦੀਆਂ ਸਟੈਂਪਸ ਦੇ ਉੱਤੇ ਉਸ ਦੇ ਸਿੱਕਿਆਂ ਦੇ ਉੱਤੇ ਉਕਰਿਆ ਗਿਆ ਸੀ, ਉਹ ਅਸੀਂ ਉਹਨਾਂ ਆਪਣੀਆਂ ਜੜ੍ਹਾਂ ਵੱਲ ਮੁੜਾਂਗੇ। ਦੇਵੋ ਤੇ ਹੋ ਫਤਿਹ ਹੋ ਨੁਸਰਤ ਬੇਦਰੰਗ, ਯਾਫਦ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਹੁਣ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਦੋਨੋਂ ਵੀਡੀਓਜ਼ ਚਲਾ ਦੇਣ। ਪਹਿਲੀ ਵੀਡੀਓ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਰੋਕਣ ਦੇ ਲਈ ਕਿਵੇਂ ਪੁਲਿਸ ਫੋਰਸ ਬਾਹਰ ਸਿੱਖਾਂ ਨੂੰ ਰੋਕ ਕੇ ਖੜੀ ਹੈ, ਉਹਨਾਂ ਨੂੰ ਅੰਦਰ ਨਹੀਂ ਜਾਣ ਦੇ ਰਹੀ, ਔਰ ਦੂਸਰੀ ਵੀਡੀਓ ਜਿਹੜੀ ਕਿ ਜਥੇਦਾਰ ਅਕਾਲ ਤਖਤ ਐਕਟਿੰਗ ਜਥੇਦਾਰ ਬਾਦਲ ਕਮੇਟੀ ਵੱਲੋਂ ਥਾਪੇ ਹੋਏ ਗਿਆਨੀ ਹਰਪ੍ਰੀਤ ਸਿੰਘ, ਜੋ ਉਹਨਾਂ ਦਾ ਮੀਡੀਆ ਦੇ ਨਾਲ ਇੰਟਰੈਕਸ਼ਨ ਹੈ, ਉਹ ਅਸੀਂ ਦਰਸ਼ਕਾਂ ਦੀ ਦਿਲਚਸਪੀ ਦੇ ਲਈ ਜਿਹੜਾ ਹੈ ਉਸ ਨੂੰ ਟੈਲੀਕਾਸਟ ਕਰ ਰਹੇ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਸ ਨੂੰ ਜਿਹੜਾ ਹੈ ਉਹ ਦਿਖਾ ਦੇਣ ਦਰਸ਼ਕਾਂ ਨੂੰ। ਕਿੰਨਾ ਤੁਹਾਨੂੰ ਚਮਲਾਇਆ ਹੋਇਆ, ਕਿੰਨੀਆਂ ਤੁਹਾਨੂੰ ਪ੍ਰਮੋਸ਼ਨਾਂ ਦਿੱਤੀਆਂ, ਕਿੰਨੇ ਤੁਹਾਨੂੰ ਰਿਵਾਰਡ ਦਿੱਤੇ ਹੈ, ਕਿੰਨੇ ਤੁਹਾਨੂੰ ਪੈਸੇ ਦਿੱਤੇ ਹੈ, ਜਿਹੜਾ ਤੁਸੀਂ ਇੱਕ ਗੁਰੂ ਦਾ ਸੇਵਕ ਨੂੰ ਅੰਦਰ ਜਾਣ ਨਹੀਂ ਦੇ ਰਹੇ। ਗੈਟ ਯੋਰ ਪ੍ਰਾਇੋਰਿਟੀਜ਼ ਰਾਈਟ। ਤੁਸੀਂ ਬੰਦੇ ਹੋ, ਗੁਰੂ ਕੇ ਬੰਦੇ ਹੋ। ਜੇ ਅੱਜ ਕੋਈ ਜਾ ਕੇ ਕਿਸੇ ਮੰਦਿਰ ਸਾਹਮਣੇ ਖੜ ਕੇ ਰੋਕ ਦੇ, ਸਾਰੇ ਮੁਲਕ 'ਚ ਰੌਲਾ ਪੈ ਜੂ। ਤੁਸੀਂ ਉਰੇ ਮੁਸਲਮਾਨਾਂ ਦੇ ਮਸਜਿਦ ਉਹ ਸਿੱਧੂ ਨੇ ਤੋੜਿਆ, ਕਿਸੇ ਨੂੰ ਨਹੀਂ ਚੱਕਿਆ। ਤੁਹਾਡੇ ਵਿੱਚ ਬਾਇਸ ਹੈ, ਤੁਹਾਡੇ ਵਿੱਚ ਇੱਕ ਬਹੁਤ ਮਾੜੀ ਸੋਚ ਹੈ, ਮਤਸ਼ਵੀ ਸੋਚ ਹੈ। ਸ਼ੇਮਫੁਲ ਪੀਪਲ। ਉਹਦੇ ਬਰਖਲਾਫ ਪੰਜਾਬ ਪੁਲਿਸ ਨੇ ਸਾਨੂੰ ਧੱਕ ਕੇ ਆ ਦੇਖੋ ਖੂਨ ਲਹੂ ਲਹਾਨ ਕਰਾਤਾ ਹੈਗਾ। ਸਾਡੇ ਡਾਂਗਾ ਮਾਰੋ ਡਾਂਗਾ। ਉਹ ਤਾਂ ਇਹ ਹਿੰਦੁਸਤਾਨੀ ਫੌਜ ਸੀਗੀ, ਹੁਣ ਤਾਂ ਤੁਸੀਂ ਸਾਡੇ ਗੁਰਸਿੱਖ ਭਰਾਵਾਂ ਤੁਸੀਂ ਰੋਕਣ ਲੱਗੇ। ਸੈਂਟਰ ਕਿੱਥੇ ਵੜ ਗਿਆ ਸਾਡੇ 'ਚ? ਜੇ ਗੁਰੂ ਘਰ ਆਇਆ ਕਿੱਥੇ ਵੜ ਗਿਆ ਸੈਂਟਰ? ਪਰ ਅੱਜ ਪੰਜਾਬ ਪੁਲਿਸ ਨੇ ਇਸ ਸਰਕਾਰ ਦੀ ਹਦਾਇਤਾਂ ਤਹਿਤ, ਸ਼ਾਇਦ SGPC ਦੀ ਹਦਾਇਤਾਂ ਤਹਿਤ ਸਾਨੂੰ ਉਰੇ ਅੰਦਰ ਵੜਨ ਤੋਂ ਰੋਕਤਾ। ਇਹ ਸਾਡਾ ਗੁਰੂ ਹੈ ਔਰ ਇਹਨੇ ਸਾਨੂੰ ਅੰਦਰ ਜਾਣ ਤੋਂ ਰੋਕਿਆ। बड़े अफसोस की गल है कि जेड़े बंदे ने सुमेध सैनी ने अपना DGP रखा होए, जिस दे उत्ते 50 तो उत्ते
ਸਿੱਖਾਂ ਦੇ ਡਿਸਅਪੀਅਰੈਂਸਿਸ ਦੇ ਕੇਸ ਚੱਲਦੇ ਹੋਣ, ਉਹ ਸੁਖਬੀਰ ਬਾਦਲ ਵਾਸਤੇ ਗੁਰੂ ਘਰ ਦੇ ਸਾਰੇ ਰਸਤੇ ਰੋਕੇ ਜਾ ਰਹੇ हैं। ਇਹ ਸੁਖਬੀਰ ਬਾਦਲ ਨੇ ਗੁਰੂ ਦੀ ਬਾਣੀ ਦੇ ਵੀ ਸੌਦੇ ਕੀਤੇ हैं। PTC ਚੈਨਲ ਨੂੰ ਐਕਸਕਲੂਸਿਵ ਗੁਰੂ ਸਾਹਿਬ ਦੀ ਬਾਣੀ ਜੋ ਹਰੇਕ ਦੇ ਥਾਂ ਪਹੁੰਚਣੀ ਚਾਹੀਦੀ ਹੈ, ਉਹਦੇ ਵੀ ਪੈਸੇ ਇਹ ਵਟੋਰ ਰਿਹਾ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੱਥੇ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ, ਉੱਥੇ ਅਸੀਂ ਜੂਨ ਦੇ ਪਹਿਲੇ ਹਫ਼ਤੇ 1984 ਨੂੰ ਹੋਏ ਘੱਲੂਘਾਰੇ ਦੇ ਸਬੰਧ ਦੇ ਵਿੱਚ ਉਸ ਘੱਲੂਘਾਰੇ ਦੀ ਯਾਦ ਨੂੰ ਮਨਾਉਣ ਦੇ ਲਈ ਇਕੱਠੇ ਹੋਏ ਹਾਂ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਨੇ, ਉਪਰੰਤ ਦੀਵਾਨ ਹੋਏ ਨੇ, ਅਰਦਾਸ ਹੋਈ ਹੈ। ਮੈਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਖਾਲਸਾ ਪੰਥ ਨੂੰ ਵਧਾਈਆਂ ਦੇਣਾ। ਉੱਥੇ ਹੀ 6 ਜੂਨ 1984 ਨੂੰ ਜੋ ਦੁਖਾਂਤ ਵਾਪਰਿਆ, ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ, ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਹਿਤ 35-36 ਗੁਰਦੁਆਰੇ ਸਾਹਿਬਾਨ ਦੇ ਉੱਤੇ ਉਸ ਵਕਤ ਦੀ ਭਾਰਤੀ ਹਕੂਮਤ ਨੇ ਹਮਲਾ ਕੀਤਾ। ਔਰ ਇਸ ਹਮਲੇ ਦੇ ਵਿੱਚ ਸਾਡੀ ਕੌਮ ਦੇ ਬਹੁਤ ਹੀ ਮਹਾਨ ਜਰਨੈਲ, ਸੂਰਬੀਰ ਯੋਧੇ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਸ਼ਹੀਦ ਬਾਬਾ ਠਾਰਾ ਸਿੰਘ ਜੀ, ਸ਼ਹੀਦ ਜਰਨਲ ਸੁਦੇਕ ਸਿੰਘ ਜੀ, ਉਹਨਾਂ ਦੀ ਅਸੀਂ ਸ਼ਹੀਦੀ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਹਾਂ। ਇਹਨਾਂ ਦੇ ਨਾਲ ਹੀ ਬੇਅੰਤ ਸਿੰਘਾਂ ਸਿੰਘਣੀਆਂ ਬਜ਼ੁਰਗ ਬੱਚਿਆਂ ਨੇ ਇਸ ਦਿਨ ਦੇ ਉੱਤੇ ਸ਼ਹਾਦਤਾਂ ਜਿਹੜੀਆਂ ਉਹ ਦਿੱਤੀਆਂ। ਸਿੱਖ ਮਾਨਸਿਕਤਾ ਦੇ ਉੱਤੇ ਇਹ ਹਮਲਾ ਸੀ ਜਿਹੜਾ 1984 ਦੇ ਵਿੱਚ ਹੋਇਆ, ਔਰ ਇਹਦੀ ਪੀੜ ਜਿਹੜੀ ਹੈ ਇਹ ਰਹਿੰਦੀ ਦੁਨੀਆ ਤੱਕ ਸਿੱਖ ਕਦੇ ਭੁਲਾ ਨਹੀਂ ਸਕਣਗੇ। ਹਮੇਸ਼ਾ ਹੀ ਇਸ ਘੱਲੂਘਾਰੇ ਨੂੰ ਯਾਦ ਰੱਖਿਆ ਜਾਏਗਾ ਔਰ ਯਾਦ ਰੱਖਿਆ ਜਾਂਦਾ ਹੈ। ਅੱਜ ਵੱਡੀ ਤਾਦਾਦ ਵਿੱਚ ਭਾਵੇਂ ਲਾਕਡਾਊਨ ਕਾਰਨ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਜਿਹੜੀਆਂ ਨੇ ਉਹ ਆਇਦ ਕੀਤੀਆਂ ਗਈਆਂ ਨੇ, ਪਰ ਫਿਰ ਵੀ ਸਿੱਖ ਸੰਗਤਾਂ ਦੇ ਮਨਾਂ ਦੇ ਅੰਦਰ ਸ੍ਰੀ ਹਰਮੰਦਰ ਸਾਹਿਬ ਜੀ ਦੇ ਖੁੱਲੇ ਦਰਸ਼ਨ ਦਿਦਾਰਿਆਂ ਦੀ ਤਮੰਨਾ ਹੈ, ਲਾਲਸਾ ਹੈ, ਤਾਂਘ ਹੈ, ਔਰ ਉਸ ਤਾਂਘ ਨੂੰ ਪੂਰਾ ਕਰਨ ਵਾਸਤੇ ਸਿੱਖ ਅਰਦਾਸ ਵੀ ਕਰਦਾ ਹੈ ਆਪਣੇ ਧਾਰਮਿਕ ਸਥਾਨਾਂ ਦੇ ਖੁੱਲੇ ਦਰਸ਼ਨ ਦਿਦਾਰਿਆਂ ਦੀ, ਤੇ ਉਸ ਤਾਂਘ ਨੂੰ ਪੂਰਾ ਕਰਨ ਵਾਸਤੇ ਔਰ ਸ਼ਹੀਦਾਂ ਸਿੰਘਾਂ ਨੂੰ ਨਤਮਸਤਕ ਹੋਣ ਵਾਸਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਅੱਜ ਬੇਅੰਤ ਸੰਗਤ ਜਿਹੜੀ ਹੈ ਉਹ ਦਰਬਾਰ ਸਾਹਿਬ ਵਿਖੇ ਨਹੀਂ ਆ ਸਕੀ, ਪਰ ਜਿੰਨੀ ਵੀ ਆਈ ਹੈ ਸਾਰਿਆਂ ਦਾ ਹੀ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ। ਅੱਜ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਅਸੀਂ ਪਹੁੰਚੇ ਔਰ ਇਹ ਸਿੱਖ ਮਾਨਸਿਕਤਾ ਦੇ ਉੱਤੇ ਹਮਲਾ ਇਹ ਹਮੇਸ਼ਾ ਹਮੇਸ਼ਾ ਤੱਕ ਯਾਦ ਰੱਖਿਆ ਜਾਂਦਾ ਰਹੇਗਾ। ਦੇਖੋ, ਕੌਮ ਦੇ ਅੰਦਰ ਜੋਸ਼ ਹੈਗਾ, ਉਸ ਜੋਸ਼ ਨੂੰ ਪ੍ਰਗਟ ਕਰਨ ਦੇ ਲਈ ਸਮਾਗਮ ਦੀ ਸਮਾਪਤੀ ਤੋਂ ਬਾਅਦ ਜੇ ਕੋਈ ਨਾਰੇ ਲਾਉਂਦਾ, ਮੈਂ ਇਹਨੂੰ ਜਿਹੜਾ ਹੈ ਉਹ ਗਲਤ ਨਹੀਂ ਕਹਿੰਦਾ, ਲੇਕਿਨ ਸਮਾਗਮ ਦੇ ਦੌਰਾਨ ਜਿਹੜਾ ਹੈ ਨਾਰੇ ਲਾ ਕੇ ਉਹਨੂੰ ਜਿਹੜਾ ਵਿਗੜ ਪਾਉਣਾ ਇਹ ਠੀਕ ਨਹੀਂ ਹੈ। ਬਾਅਦ ਦੇ ਵਿੱਚ ਕੋਈ ਅਗਰ ਨੌਜਵਾਨ ਸਾਡੇ ਜੋਸ਼ 'ਚ ਆ ਕੇ ਲਾਉਂਦੇ ਆ ਤਾਂ ਮੈਂ ਇਹਨੂੰ ਜਿਹੜਾ ਬਿਲਕੁਲ ਵੀ ਗਲਤ ਨਹੀਂ ਕਹੂੰਗਾ। 36 ਸਾਲਾਂ 'ਚ ਕੀ ਤਬਦੀਲੀ ਆਈ? 36 ਸਾਲਾਂ 'ਚ ਦੇਖੋ ਅੱਜ ਵੀ ਭਾਰਤੀ ਸਰਕਾਰ ਦੀ ਜਿਹੜੀ ਪੇਸ਼ਕਾਰੀ ਹੈ ਉਹ ਸਿੱਖ ਵਿਰੋਧੀ ਹੋਈ ਹੈ। ਜਿੰਨੀ ਪੇਸ਼ਕਾਰੀ ਹੁਣ ਤੱਕ ਹੋ ਰਹੀ ਹੈ ਇਹ ਸਿੱਖ ਵਿਰੋਧੀ ਹੈ। ਖਾਲਿਸਤਾਨ ਦੀ ਮੰਗ ਜਾਇਜ਼, ਖਾਲਿਸਤਾਨ ਦੀ ਮੰਗ ਜੇ ਸਾਨੂੰ ਮਿਲ ਜੇ ਤੇ ਅੰਨਾ ਕੀ ਭਾਲੀ ਚਾਰ ਅੱਖਾਂ। ਸਿੰਘ ਸਾਹਿਬ ਬੜਾ ਬਾਹਾਮੁੱਲਾ ਖਜ਼ਾਨਾ ਸੀਗਾ ਜਿਹੜਾ ਹੁਣ ਇੱਕ ਤਰ੍ਹਾਂ ਨਾਲ ਗਲਤ ਪੈ ਗਈ। ਉਹ ਫਿਰ ਪਿੱਛੇ ਜੇ ਮਾਮਲਾ ਉੱਠਿਆ ਸੀਗਾ, ਹੁਣ ਫਿਰ ਉਹ ਮਾਮਲਾ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਵਾਲਾ ਉਹ ਨਹੀਂ ਆ ਰਿਹਾ। ਕੀ ਕਹਿਣਾ ਚਾਹੋਗੇ? ਉਹ ਪ੍ਰਧਾਨ ਜੀ ਬੈਠੇ ਆ, ਜ਼ਿਆਦਾ ਜਾਣਕਾਰੀ ਇਹਨਾਂ ਨੂੰ ਹੈ ਜੀ ਪੁੱਛੋ। ਸਿੰਘ ਸਾਹਿਬ, ਸੰਤ ਜਰਨੈਲ ਸਿੰਘ ਉਹਨਾਂ ਨੇ ਕਿਹਾ ਸੀ ਕਿ ਦਰਬਾਰ ਸਾਹਿਬ ਤੇ ਅਟੈਕ ਕੀਤਾ, ਖਾਲਿਸਤਾਨ ਨਹੀਂ ਰੱਖੀ ਜਾਵੇ। ਉਸ ਤੋਂ ਬਾਅਦ ਮਤਲਬ ਦੇਖੋ ਬੇਗਮਪੁਰਾ ਦੀ ਨਿਉ ਜਿਹੜੀ ਹੈ ਉਹ ਤਾਂ ਗੁਰੂ ਨਾਨਕ ਸਾਹਿਬ ਨੇ ਰੱਖਤੀ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਹੈ। ਇਹ ਬਹੁਤ ਵੱਡਾ ਸਾਡਾ ਇੱਕ ਮਹਾਨ ਸੁਤੰਤਰ ਸੰਕਲਪ ਹੈ। ਜਿਹੜੀ ਖਾਲਿਸਤਾਨ ਦੀ ਮੰਗ ਹੈ ਕਿ ਜਾਇਜ਼ ਕਿੰਨੇ ਦੀ ਦੇਰ ਤੱਕ ਪੂਰੀ ਹੋਣੀ? ਮੈਂ ਕਹਿ ਦਿੱਤਾ ਹੈਗਾ ਕਿ ਜੇ ਭਾਰਤ ਸਰਕਾਰ ਦਿੰਦੀ ਹੈ ਸਾਨੂੰ ਤੇ ਅਸੀਂ ਲਵਾਂਗੇ। ਤੁਸੀਂ ਡਿਮਾਂਡ ਕਰਦੇ ਹੋ ਵੈਸੇ ਆਪ? ਜੇ ਸਾਨੂੰ ਦੇਊਗੀ ਤੇ ਅਸੀਂ ਲਵਾਂਗੇ। ਨਹੀਂ, ਤੁਸੀਂ ਡਿਮਾਂਡ ਕਰਦੇ ਹੋ? ਦੁਨੀਆ ਭਰ ਦੇ ਵਿੱਚ ਕਿਹੜਾ ਸਿੱਖ ਹੈ ਜਿਹੜਾ ਨਹੀਂ ਇੱਛਾ ਰੱਖਦਾ? ਸਿੰਘ ਸਾਹਿਬ ਦੇਖੋ, ਸਿੰਘ ਸਾਹਿਬ ਸ਼ਹੀਦਾਂ ਦੀ ਸ਼ਰਧਾਂਜਲੀ ਦੇਣ ਵਾਸਤੇ ਸਮਾਗਮ ਤਾਂ ਕੀਤਾ ਜਾਂਦਾ, ਪਰ ਇਹ ਸੰਤਾਂ ਦੀ ਸੋਚ ਨੂੰ ਜਿੰਦਾ ਰੱਖਣ ਵਾਸਤੇ ਕੀ ਕੀਤਾ ਜਾ ਰਿਹਾ ਐਕਟੀਵਿਟੀ? ਸੰਤਾਂ ਦੀ ਸੋਚ ਨੂੰ ਜਿਉਂਦਾ ਰੱਖਣਾ ਜਿਹੜਾ ਹੈ ਬੜਾ ਜ਼ਰੂਰੀ ਹੈ। ਉਹਦੇ ਲਈ ਮੈਂ ਕਹਿ ਰਿਹਾ ਕਿ ਇਤਿਹਾਸ ਜਿਹੜਾ ਹੈ ਉਹਨੂੰ ਕਲਮਬੱਧ ਕਰਨਾ ਬੜਾ ਜ਼ਰੂਰੀ ਹੈ ਕਿ ਉਸ ਵਕਤ ਕੀ ਹੋਇਆ, ਕੀ ਨਹੀਂ ਹੋਇਆ, ਕੀ ਉਹਨਾਂ ਦੀ ਸੋਚ ਸੀ, ਇਹ ਜ਼ਰੂਰੀ ਹੈ। ਲੀਡਰ ਸਾਹਿਬ, ਸਾਡੇ ਦਰਸ਼ਕਾਂ ਨੇ ਵੀਡੀਓ ਦੇਖ ਲਈ ਹੈ, ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਤ ਦੇ ਬਾਅਦ।